ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ। ਨੰਬਰ 408-272-2500 ਦੇ ਉੱਤੇ। ਵਿਡ ਕੈਲੀਫੋਰਨੀਆ ਦੇ ਤਹਿਤ ਜੇ ਤੁਸੀਂ ਅਜੇ ਵੀ ਹੈਲਥ ਇੰਸ਼ੋਰੈਂਸ ਲੈਣਾ ਚਾਹੁੰਦੇ ਹੋ, ਮੈਡੀਕਲ ਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ, ਹੈਲਥ ਇੰਸ਼ੋਰੈਂਸ ਪਲਾਨ ਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਹੋ ਤਾਂ ਕਾਲ ਕਰੋ 4082722500 ਦੇ ਉੱਤੇ। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਬਲਦੇਵ ਸਿੰਘ ਨਾਗਰਾ ਮੰਟੀਕਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੱਖਣ ਸਿੰਘ ਮਾਨ ਵਿਸਕੌਨਸਨ, ਉੱਪਲ ਡਿਜੀਟਲ ਸਟੂਡੀਓ ਯੂਬਾ ਸਿਟੀ ਵਾਲੇ, ਜਿਨ੍ਹਾਂ ਦੇ ਕੋਲੋਂ ਵੀਡੀਓਗ੍ਰਾਫੀ, ਫੋਟੋਗ੍ਰਾਫੀ, ਫੋਟੋ ਐਡੀਟਿੰਗ ਦਾ ਕੰਮ ਕਰਵਾ ਸਕਦੇ ਹੋ। ਹੋਰ ਜਾਣਕਾਰੀ ਲਈ ਕਾਲ ਜਸਵਿੰਦਰ ਸਿੰਘ ਉੱਪਲ 5302182360 ਦੇ ਉੱਤੇ। ਜੀਐਨ ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ ਨਿੰਮਾ ਸਹੋਤਾ 209-277-0113 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਹੁਣ ਦੀਆਂ ਖਬਰਾਂ ਵੱਲ ਆਈਏ। ਚਾਈਨਾ ਅਤੇ US ਦੇ ਰਿਲੇਸ਼ਨ ਨੂੰ ਲੈ ਕੇ ਆਲਰੇਡੀ ਉਹਨਾਂ ਦੇ ਜਿਹੜੇ ਰਿਲੇਸ਼ਨ ਆ ਕਾਫੀ ਖਰਾਬ ਚੱਲ ਰਹੇ ਹੈਗੇ ਕਰੋਨਾ ਵਾਇਰਸ ਨੂੰ ਲੈ ਕੇ, ਕਿਉਂਕਿ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੇ ਜਿਹੜਾ ਆ ਚਾਈਨਾ ਨੂੰ ਬਲੇਮ ਕੀਤਾ ਵੀ ਜਦੋਂ ਉੱਥੇ ਕਰੋਨਾ ਵਾਇਰਸ ਹੋਈ ਅਤੇ ਚਾਈਨਾ ਵਾਲਿਆਂ ਨੇ ਸਾਰੇ ਹੀ ਜਿਹੜੇ ਫੈਕਟਸ ਹੈਗੇ ਆ ਉਹ ਲੁਕੋਏ ਪੂਰੀ ਦੁਨੀਆ ਤੋਂ, ਨਹੀਂ ਤਾਂ ਜਿਹੜੇ ਪੂਰੇ ਦੁਨੀਆ ਦੇ ਮੁਲਕ ਆ ਹੋਰ ਤਰੀਕੇ ਦੇ ਨਾਲ ਜਿਹੜੇ ਤਿਆਰ ਹੁੰਦੇ। ਅਤੇ ਦੂਸਰੇ ਪਾਸੇ ਅੱਜ ਸਵੇਰੇ ਵੀ ਆਪਾਂ ਸਾਂਝੀ ਕੀਤੀ ਸੀ ਖਬਰ, ਅਤੇ ਜਿਹੜੇ US ਦੇ ਸੈਕਟਰੀ ਆਫ ਸਟੇਟ ਆ ਮਾਈਕ ਪੋਂਪੀਓ, ਉਹਨਾਂ ਨੇ ਜਿਹੜੇ ਤਾਈਵਾਨ ਦੇ ਜਿਹੜੇ ਲੀਡਰ ਹੈਗੇ ਆ, ਦੂਜੀ ਵਾਰੀ ਫੇਰ ਉਹ ਜਿੱਤੇ ਹੈਗੇ ਆ, ਡਾਕਟਰ ਸਾਈ ਇੰਗ ਵੈਨ, ਉਹਨਾਂ ਨੂੰ ਜਿਹੜੀਆਂ ਜਿੱਤਣ 'ਤੇ ਵਧਾਈਆਂ ਦਿੱਤੀਆਂ। ਉਹਨੂੰ ਲੈ ਕੇ ਜਿਹੜੇ ਚਾਈਨਾ ਵਾਲੇ ਬਹੁਤ ਤੱਤੇ ਹੋਏ ਹੈਗੇ ਆ। ਸੋ ਅੱਜ ਚਾਈਨਾ ਵਾਲਿਆਂ ਨੇ ਇੱਕ ਤਰ੍ਹਾਂ ਨਾਲ ਥ੍ਰੈਟ ਦਿੱਤੀ ਆ, ਕਹਿੰਦੇ ਭਈ US ਨੇ ਜੋ ਇਹ ਕੀਤਾ ਹੈਗਾ ਆ ਵਧਾਈਆਂ ਦੇ ਕੇ ਤਾਈਵਾਨ ਦੇ ਪ੍ਰੈਜ਼ੀਡੈਂਟ ਨੂੰ, ਉਹਦਾ ਜਿਹੜਾ ਕਾਊਂਟਰ ਮੇਜਰਸ ਹੈਗੇ ਆ ਉਹ ਆਪਾਂ ਦੇਖਾਂਗੇ, ਵੀ ਉਹਦਾ ਆਪਾਂ ਜਿਹੜਾ ਜਵਾਬ ਆ ਬਹੁਤ ਜਲਦੀ ਦੇਵਾਂਗੇ। ਜੀ, ਚਾਈਨਾ 64 ਸਵੇਰੋਂ ਵੱਖ-ਵੱਖ ਮੁਲਕਾਂ ਤੋਂ ਜਿਹੜਾ ਉਹ ਘਿਰ ਰਿਹਾ ਆ। ਅਤੇ ਜਿੱਦਾਂ ਕਈ ਵਾਰੀ ਹੁੰਦਾ ਨਾ ਵੀ ਜਦੋਂ ਕੋਈ ਚੀਜ਼ ਡੁੱਬਣ ਵਾਲੀ ਹੁੰਦੀ ਅਤੇ ਹੱਥ ਬਾਂਹ ਜ਼ਿਆਦੀਆਂ ਮਾਰਦੀ ਆ ਅਤੇ ਛਿੱਟੇ ਜ਼ਿਆਦਾ ਉੱਡਦੇ ਨੇ। ਸੋ ਇਹ ਦੇਖਣ ਵਾਲੀ ਗੱਲ ਆ ਵੀ ਕੀ ਜਿਹੜਾ ਚਾਈਨਾ ਹੈ ਇਸ ਦੇ ਵਿੱਚ ਉੱਭਰ ਸਕਦਾ ਆ ਜਾਂ ਵਾਕਿਆ ਹੀ ਇਸ ਦਾ ਕਈ ਥਾਵਾਂ ਤੋਂ ਇੱਕ ਹਿਸਾਬ ਦੇ ਨਾਲ ਖਾਤਮਾ ਜਿਹੜਾ ਉਹ ਹੋ ਜਾਊਗਾ। ਚਾਈਨਾ ਐਜ਼ ਅ ਮੁਲਕ ਤਾਂ ਨਹੀਂ ਚਲੋ ਖਤਮ ਹੋਣ ਦੀ ਆਪਾਂ ਗੱਲ ਕਰ ਰਹੇ, ਪਰ ਇਹ ਆ ਵੀ ਬਹੁਤ ਸਾਰੀਆਂ ਚੀਜ਼ਾਂ ਦੇ ਵਿੱਚ ਜਿਹੜਾ ਇਹਨਾਂ ਦਾ ਦਬਦਬਾ ਹੈਗਾ ਆ ਜਾਂ ਇਹਨਾਂ ਦੀ ਮੋਨੋਪਲੀ ਹੈਗੀ ਆ, ਇੱਕੋ ਇੱਕ ਹੀ ਜਿਹੜੇ ਉਹ ਰਹਿ ਗਏ ਨੇ ਚੀਜ਼ਾਂ ਜਿਹੜੀਆਂ ਉਹ ਉੱਤੇ ਜਾ ਰਹੇ ਨੇ, ਉਹਦੇ ਵਿੱਚ ਜਿਹੜੀ ਜ਼ਰੂਰ ਆ ਉਹ ਗਿਰਾਵਟ ਦੇਖੀ ਜਾ ਸਕਦੀ ਆ। ਲੋਕਾਂ ਨੂੰ ਵੀ ਅਤੇ ਮੁਲਕਾਂ ਨੂੰ ਵੀ ਹੁਣ ਕਿਤੇ ਨਾ ਕਿਤੇ ਸਮਝ ਆਉਣ ਲੱਗਾ ਹੈ ਵੀ ਇਹ ਜਿਹੜੇ ਕਾਮਰੇਡੀ ਜਿਹੜੇ ਮੁਲਕ ਹੈਗੇ ਨੇ ਇਸ ਟਾਈਮ, ਉਹਨਾਂ ਨੇ ਸਿਰਫ ਅਤੇ ਸਿਰਫ ਆਪਣੇ ਮਤਲਬ ਦੇ ਲਈ ਜਿਹੜਾ ਸਾਰਾ ਕੁਛ ਕੀਤਾ। ਪਰ ਹਰਜੋਤ ਸਿੰਘ ਜੀ, ਇਹ ਵੀ ਚੀਜ਼ ਕਾਫੀ ਵਿਚਾਰ ਮੰਗਦੀ ਆ ਵੀ ਇਹਨਾਂ ਨੇ ਬਹੁਤ ਸਾਰੇ ਮੁਲਕਾਂ ਦੇ ਵਿੱਚ ਬਿਲੀਅਨਸ ਆਫ ਡਾਲਰ ਇਨਵੈਸਟ ਕੀਤੇ ਆ ਆਪਣੇ, ਜਿਹੜੇ ਉਹਨਾਂ ਦਾ ਕੀ ਕਰੂਗੇ? ਕੀ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਉਹ ਹੌਸਟੇਜ ਤਾਂ ਨਹੀਂ ਕਿਤੇ ਬਣਾ ਸਕਦੇ? ਹੌਸਟੇਜ ਦਾ ਭਾਵ ਵੀ, ਕਿਉਂਕਿ ਗੱਲ ਅੱਜ ਕੱਲ੍ਹ ਇਹ ਆ ਵੀ ਡਾਲਰਾਂ ਦਾ ਹੀ ਨਾਂ ਚੱਲਦਾ ਆ ਵੀ। ਸੋ ਚਾਈਨਾ ਦੇ ਡਾਲਰ ਜਿਹੜੇ ਆ ਥਾਂ ਥਾਂ ਦੇ ਉੱਤੇ ਲੱਗੇ ਹੋਏ ਆ। ਦੇਖਣ ਵਾਲੀ ਗੱਲ ਰਹੂਗੀ ਵੀ ਕਿੱਦਾਂ ਦਾ ਦਬਾਅ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਝੱਲਦੇ ਨੇ ਅਤੇ ਕੀ ਆਪਣੇ ਜਿਹੜੇ ਵਰਤਾਰੇ ਨੂੰ ਉਸ ਦੇ ਵਿੱਚ ਕੋਈ ਤਬਦੀਲੀ ਲਿਆਉਂਦੇ ਨੇ ਜਾਂ ਨਹੀਂ। ਇਹ ਬਹੁਤ ਚਿਰਾਂ ਬਾਅਦ ਇਹ ਹੋਇਆ ਆ ਇੱਦਾਂ ਵੀ ਚਾਈਨਾ ਇੱਕ ਹਿਸਾਬ ਦੇ ਨਾਲ ਦੁਨੀਆ ਦੀ ਕਹਿ ਲਓ ਵੀ ਜੁੱਤੀ ਦੇ ਨੋਕ ਥੱਲੇ ਜਿਹੜਾ ਉਹ ਆਇਆ ਹੋਇਆ ਆ। ਜੀ, ਅਗਲੀ ਖਬਰ ਵੱਲ ਚੱਲੀਏ ਜਿਹੜੀ ਕੈਲੀਫੋਰਨੀਆ ਤੋਂ ਆ। ਕੈਲੀਫੋਰਨੀਆ ਵੀ ਬਹੁਤ ਸਾਰੇ ਜਿਹੜੇ ਕਾਉਂਟੀਜ਼ ਆ ਉਹ ਓਪਨ ਹੋਣ ਜਾ ਰਹੇ ਆ ਬਿਜ਼ਨਸ ਦੇ ਲਈ, ਪਰ ਕੱਲ੍ਹ ਦਾ ਦਿਨ ਜਿਹੜਾ ਮੰਗਲਵਾਰ ਦਾ ਆ ਉਹ ਕੈਲੀਫੋਰਨੀਆ ਲਈ ਬੜਾ ਗੁੱਡ ਨਹੀਂ ਰਿਹਾ। ਕਹਿੰਦੇ ਵੀ 132 ਲੋਕਾਂ ਦੀਆਂ ਜਿਹੜੀਆਂ ਮੌਤਾਂ ਹੋਈਆਂ ਇਕੱਲੇ ਇੱਕ ਟਿਊਜ਼ਡੇ ਨੂੰ, ਇਕੱਲੇ ਮੰਗਲਵਾਰ ਨੂੰ। ਸੋ ਇਹ ਹੁਣ ਤੱਕ ਵੀ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਦੀ ਪਰ ਡੇ ਮੌਤਾਂ ਦੇ ਹਿਸਾਬ ਨਾਲ ਸਭ ਤੋਂ ਜ਼ਿਆਦਾ ਮੌਤਾਂ ਸੀਗੀਆਂ। ਅਪ੍ਰੈਲ ਦੇ ਵਿੱਚ ਇੱਕ ਦਿਨ 117 ਹੋਈਆਂ ਸੀਆਂ। ਹੁਣ ਤੱਕ ਜੇ ਦੱਸਦੇ ਜਾਈਏ ਕੈਲੀਫੋਰਨੀਆ ਦੇ ਵਿੱਚ 3400 ਦੇ ਕਰੀਬ ਲੋਕਾਂ ਦੀ ਡੈਥ ਹੋ ਚੁੱਕੀ ਆ ਕਰੋਨਾ ਵਾਇਰਸ ਤੋਂ। 83,864 ਜਿਹੜੇ ਲੋਕ ਹੈਗੇ ਆ ਉਹ ਕਰੋਨਾ ਵਾਇਰਸ ਤੋਂ ਪੀੜਤ ਹੈਗੇ ਆ। ਪਿਛਲੇ ਹਫ਼ਤੇ ਦੇ ਵਿੱਚ ਜਿਹੜੇ ਨਵੇਂ ਪੇਸ਼ੈਂਟ ਐਡਮਿਟ ਹੋਣੇ ਉਹ ਘਟੇ ਆ 15% ਦੇ ਕਰੀਬ। ਸੋ ਪੋਜ਼ੀਟਿਵ ਖਬਰ ਵੀ ਹੈਗੀ ਆ। ਲਾਸ ਐਂਜਲਸ ਕਾਉਂਟੀ ਜਿਹੜੀ ਆ ਉਹ ਬਹੁਤ ਬੁਰੀ ਤਰ੍ਹਾਂ ਜਿਹੜੀ ਪ੍ਰਭਾਵਿਤ ਹੋਈ ਹੈਗੀ ਆ। ਉੱਥੇ 40,857 ਤੋਂ ਵੱਧ ਜਿਹੜੇ ਕੇਸ ਆ ਉਹ ਹੈਗੇ ਆ। ਸੋ ਇਸੇ ਲਈ ਜਿਹੜਾ ਲਾਸ ਐਂਜਲਸ ਕਾਉਂਟੀ ਆ ਉਹ ਬਹੁਤ ਹੌਲੀ ਹੌਲੀ ਜਿਹੜਾ ਉਹਨੂੰ ਖੋਲ੍ਹ ਰਹੇ ਆ। ਪਰ ਫਾਈਨੈਂਸ਼ੀਅਲੀ ਲਾਸ ਐਂਜਲਸ ਕਾਉਂਟੀ ਜਿਹੜੀ ਆ ਬਹੁਤ ਜ਼ਿਆਦਾ ਹਿੱਟ ਹੋਈ ਆ। ਕਹਿੰਦੇ ਭਈ 1 ਮਿਲੀਅਨ ਅਨਪਲਾਈਮੈਂਟ ਕਲੇਮ ਜਿਹੜੇ ਆ ਉਹ ਇਕੱਲੇ ਲਾਸ ਐਂਜਲਸ ਕਾਉਂਟੀ 'ਚ ਹੀ ਫਾਈਲ ਹੋਏ ਹੈਗੇ ਆ ਅਤੇ 75% ਪ੍ਰੋਜੈਕਟਡ ਜੋਬ ਲਾਸਿਸ ਹੈਗੀਆਂ ਆ
ਜਿਹੜੀਆਂ ਕਿ ਕਹਿੰਦੇ ਵੀ $50,000 ਤੋਂ ਘੱਟ ਇਨਕਮ ਵਾਲੇ ਆ। ਸੋ ਜਿਹੜੀ ਲੋ ਇਨਕਮ ਵਾਲੇ ਲੋਕ ਆ ਉਹ ਇਸ ਤੋਂ ਸਭ ਤੋਂ ਜ਼ਿਆਦਾ ਜਿਹੜੇ ਪ੍ਰਭਾਵਿਤ ਹੋਏ ਆ, ਖਾਸ ਕਰਕੇ ਰੈਸਟੋਰੈਂਟਸ ਵਿੱਚ, ਰੀਟੇਲ ਬਿਜ਼ਨਸ ਦੇ ਵਿੱਚ ਕੰਮ ਕਰਨ ਵਾਲੇ। ਜੀ ਹਰਜੋਤ ਸਿੰਘ ਜੀ, ਆਪਾਂ ਰੀਓਪਨਿੰਗ ਦੀ ਜਿਹੜੀ ਉਹ ਗੱਲ ਕਰ ਰਹੇ ਹਾਂ। ਐਲਬਾਮਾ ਸਿਟੀ ਦੇ ਵਿੱਚ ICUs ਦੇ ਬੈੱਡ ਦੀ ਸ਼ਾਰਟੇਜ ਆ ਗਈ ਆ। ਕਹਿੰਦੇ ਵੀ ਇੱਦਾਂ ਲੱਗ ਰਿਹਾ ਵੀ ਸਾਊਥ ਜਿਹੜਾ ਸਦਰਨ ਹਿੱਸਾ ਹੈਗਾ ਦੱਖਣ ਦਾ ਅਮਰੀਕਾ ਦਾ, USA ਦਾ, ਉਸ ਦੇ ਵਿੱਚ ਦੂਜੀ ਵੇਵ ਨੇ ਕਿਤੇ ਨਾ ਕਿਤੇ ਦਸਤਕ ਦੇ ਦਿੱਤੀ ਹੋ ਸਕਦੀ ਹੈ। ਐਲਬਾਮਾ ਦੇ ਗਵਰਨਰ ਆਈਵਰੀ ਜਿਹੜੀ ਆ, ਉਹਨਾਂ ਨੇ ਰੈਸਟੋਰੈਂਟਸ, ਬਾਰਸ, ਰੀਟੇਲ ਬਿਜ਼ਨਸ, ਚਰਚਿਸ, ਜਿਮਸ, ਸਲੂਨਸ ਸਾਰਿਆਂ ਨੂੰ ਜਿਹੜਾ ਇਸ ਮਹੀਨੇ ਦੇ ਵਿੱਚ ਓਪਨ ਕਰਨ ਦੇ ਜਿਹੜੇ ਹੁਕਮ ਆ ਉਹ ਦੇ ਦਿੱਤੇ ਸੀਗੇ। ਅਤੇ ਉਹਨਾਂ ਨੇ ਇਹ ਵੀ ਜਿਹੜਾ ਦੱਸਿਆ ਆ, ਮੌਂਟਗਮਰੀ ਦੇ ਜਿਹੜੇ ਮੇਅਰ ਸਟੀਵਨ ਰੀਡ, ਉਹਨਾਂ ਨੇ ਕਿਹਾ ਵੀ ਐਲਬਾਮਾ ਸਿਟੀ ਦੇ ਜਿਹੜੇ ਇਸ ਟਾਈਮ ICU ਦੇ ਬੈੱਡ ਜਿਹੜੇ ਉਹ ਘਟ ਚੁੱਕੇ ਨੇ। ਮੌਂਟਗਮਰੀ ਦੇ ਵਿੱਚ ਜੇ ਤੁਸੀਂ ਹੈਗੇ ਆ ਅਤੇ ਕਹਿੰਦੇ ਜੇ ਤੁਹਾਨੂੰ ICU ਦੀ ਜ਼ਰੂਰਤ ਹੋਈ ਤਾਂ ਤੁਸੀਂ ਮੁਸ਼ਕਿਲ 'ਚ ਆ, ਕਾਫੀ ਜਿਹੜੀ ਤੁਹਾਡੇ ਲਈ ਹਾਲਾਤ ਜਿਹੜੇ ਉਹ ਮਾੜੇ ਹੋ ਸਕਦੇ ਨੇ। ਸੋ ਕਹਿੰਦੇ ਵੀ ਰੀਓਪਨਿੰਗ ਇੱਥੇ ਬਹੁਤ ਤੇਜ਼ੀ ਦੇ ਨਾਲ ਖਾਸ ਕਰਕੇ ਹੋਈ ਹੈ। ਗੋਲਡਨ ਕੋਸਟ ਇਸ ਨੂੰ ਆਖ ਦਿੱਤਾ ਜਾਂਦਾ, ਜਿਸ ਦੇ ਵਿੱਚ ਫਲੋਰੀਡਾ, ਟੈਕਸਸ, ਇਹ ਸਾਰਾ ਇਲਾਕਾ ਜਿਹੜਾ ਹੈ ਇਸ ਪਾਸੇ ਵੱਲ ਨੂੰ ਜਿਹੜਾ ਉਹ ਗਿਣ ਲਿਆ ਜਾਂਦਾ। ਐਲਬਾਮਾ ਅਤੇ ਹੋਰ ਜਿਹੜੇ ਇਲਾਕੇ ਆ, ਅਤੇ ਕਹਿੰਦੇ ਵੀ ਹੁਣ ਉੱਥੇ ਇੱਕ ਟਾਈਮ ਦੇ ਉੱਤੇ ਹੁਣ ਇੱਕ ਖਤਰਾ ਬਣਿਆ ਪਿਆ ਆ ਵੀ ਆਉਂਦੇ 4 ਹਫ਼ਤਿਆਂ ਦੇ ਵਿੱਚ, ਯਾਨੀ ਕਿ 1 ਮਹੀਨੇ ਦੇ ਵਿੱਚ ਦੂਜੀ ਕਰੋਨਾ ਵਾਇਰਸ ਦੀ ਵੇਵ ਹੋ ਸਕਦੀ ਹੈ। ਉੱਧਰ ਹਰਜੋਤ ਸਿੰਘ ਜੀ, ਕਰੋਨਾ ਵਾਇਰਸ ਦੇ ਕਨਫਰਮਡ ਇਨਫੈਕਸ਼ਨ ਕੇਸਿਸ ਜਿਹੜੇ ਆ ਪੂਰੇ ਵਿਸ਼ਵ ਦੇ ਵਿੱਚ 5 ਮਿਲੀਅਨ ਦੇ ਆંકੜੇ ਦੇ ਕਰੀਬ ਪਹੁੰਚ ਚੁੱਕੇ ਨੇ, ਅਤੇ ਜਿਨ੍ਹਾਂ ਦੇ ਵਿੱਚੋਂ 1.5 ਮਿਲੀਅਨ ਦੇ ਤਕਰੀਬਨ ਉਹ ਇਕੱਲੇ USA ਦੇ ਵਿੱਚ ਜਿਹੜੇ ਉਹ ਹੈਗੇ ਨੇ। ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸੂਬਿਆਂ ਨੇ ਰੀਓਪਨਿੰਗ ਜਿਹੜੀ ਉਹ ਹੋਈ ਆ, ਉਸ ਦੇ ਦੌਰਾਨ ਆંકੜੇ ਸਾਹਮਣੇ ਆਏ। ਕਹਿੰਦੇ ਮੈਰੀਲੈਂਡ ਅਤੇ ਵਰਜੀਨੀਆ ਦੇ ਵਿੱਚ ਜਦੋਂ ਸਾਰਾ ਕੁਛ ਰੀਓਪਨ ਹੋ ਰਿਹਾ ਸੀ, 8.5 ਲੱਖ ਤੋਂ ਵੱਧ ਜਿਹੜੇ ਲੋਕ ਨੇ ਵੱਖ-ਵੱਖ ਥਾਵਾਂ ਤੋਂ ਇਹਨਾਂ ਸੂਬਿਆਂ ਦੇ ਵਿੱਚ ਜਿਹੜੇ ਘੁੰਮਣ ਫਿਰਨ ਦੇ ਲਈ ਜਾਂ ਖਾਣ ਪੀਣ ਦੇ ਲਈ ਜਾਂ ਕਹਿ ਲਓ ਵੀ ਸ਼ੈਲਟਰ ਇਨ ਪਲੇਸ 'ਤੇ ਖਤਮ ਹੋਣ ਦੀ ਖੁਸ਼ੀ ਦੇ ਵਿੱਚ ਉੱਥੇ ਪਹੁੰਚੇ ਹੋਏ ਸੀਗੇ। ਜੀ ਅਗਲੀ ਖਬਰ ਬਾਅਦ ਚੱਲੀ ਆ, ਜਿਹੜੀ ਮਿਸ਼ੀਗਨ ਤੋਂ ਆ ਰਹੀ ਆ। ਆਪਾਂ ਸਵੇਰੇ ਵੀ ਖਬਰ ਕੀਤੀ ਸੀ, ਕਹਿੰਦੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਿਸ਼ੀਗਨ 'ਚ ਜਿਹੜੇ ਹੈਗੇ ਆ ਲੋਕ, ਉਹਨਾਂ ਨੂੰ ਅਵੈਕੂਏਟ ਕੀਤਾ ਗਿਆ ਆ। ਇਸੇ ਤਰ੍ਹਾਂ ਇੱਕ ਉੱਥੇ ਡਾਓ ਕੈਮੀਕਲ ਦੀ ਜਿਹੜੀ ਆ ਵੱਡੀ ਸਾਰੀ ਜਿਹੜੀ ਫੈਕਟਰੀ ਹੈਗੀ ਆ, ਉਹਦੇ ਨਾਲ ਕੀ ਹੋਇਆ ਵੀ ਫਲੱਡ ਆਉਣ ਦੇ ਨਾਲ ਕਹਿੰਦੇ ਵੀ ਟੌਕਸਿਕ ਪੋਲੂਸ਼ਨ ਜਿਹੜੀ ਹੋ ਸਕਦੀ ਆ। ਸੋ ਉਹ ਜਿਹੜੀ ਫੈਕਟਰੀ ਆ ਉਹ ਵੀ ਪੂਰੀ ਤਰ੍ਹਾਂ ਜਿਹੜੇ ਪਾਣੀ ਦੇ ਵਿੱਚ ਦੱਬੀ ਗਈ ਹੈਗੀ ਆ, ਪਾਣੀ ਦੇ ਨਾਲ ਪੂਰੀ ਘਿਰ ਗਈ ਹੈਗੀ ਆ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਅਵੈਕੂਏਟ ਕੀਤੇ ਗਏ ਆ। ਸੋ 2 ਡੈਮ ਜਿਹੜੇ ਮਿਸ਼ੀਗਨ ਦੇ ਵਿੱਚ ਸਾਈਡਾਂ ਤੋਂ ਟੁੱਟ ਗਏ ਹੈਗੇ ਆ, ਜਿਹਦੇ ਨਾਲ ਕਈ ਏਰੀਏ ਦੇ ਵਿੱਚ 9-9 ਫੁੱਟ ਤੱਕ ਪਾਣੀ ਜਿਹੜਾ ਪਹੁੰਚ ਗਿਆ ਹੈ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, 23 ਜਿਹੜੇ ਬੱਚੇ ਵਾਸ਼ਿੰਗਟਨ DC ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਇਨਫਲੇਮੇਟਰੀ ਸਿੰਡਰਮ ਦੇ ਨਾਲ ਜਿਹੜਾ ਉਹ ਟਰੀਟ ਕਰਨਾ ਪੈ ਰਿਹਾ ਆ। ਇਹ ਕੁਛ ਕੁ ਪਿਛਲੇ ਹਫਤੇ ਦੇ ਵਿੱਚ ਆਈ ਥਿੰਕ ਇੱਕ ਨਵੀਂ ਸਟੱਡੀ ਜਿਹੜੀ ਆ ਉਹ ਸਾਹਮਣੇ ਆਈ ਸੀ ਵੀ ਕਰੋਨਾ ਵਾਇਰਸ ਦੇ ਕਰਕੇ ਬੱਚਿਆਂ ਦੇ ਵਿੱਚ ਇੱਦਾਂ ਦੀ ਇੱਕ ਕੰਪਲੀਕੇਸ਼ਨ ਜਿਹੜਾ ਇੱਕ ਰੋਗ ਆ ਉਹ ਸਾਹਮਣੇ ਆ ਰਿਹਾ ਹੈਗਾ ਆ, ਅਤੇ 23 ਹੋਰ ਬੱਚੇ ਇਸ ਦੀ ਲਪੇਟ ਦੇ ਵਿੱਚ ਆਏ ਹੋਏ ਨੇ। ਸੋ ਚਾਹੇ ਦੇਖੋ ਬਾਰ-ਬਾਰ ਆਪਾਂ ਇਸੇ ਲਈ ਕਹਿ ਰਹੇ ਹਾਂ ਵੀ ਚਾਹੇ ਰੀਓਪਨਿੰਗ ਦੇ ਵੱਲ ਨੂੰ ਇਕਨੋਮਿਕ ਤੌਰ ਦੇ ਉੱਤੇ ਜ਼ਰੂਰ ਤਾਂ ਓਪਨ ਵੀ ਕਰਨਾ ਅਤੇ ਓਪਨ ਹੋ ਵੀ ਰਹੇ ਆ, ਪਰ ਇਹਦਾ ਮਤਲਬ ਇਹ ਨਹੀਂ ਸਮਝਣਾ ਵੀ ਆਪਾਂ ਇਸ ਤੋਂ ਇਮਿਊਨ ਹੋ ਗਏ ਹਾਂ। ਹਾਲ ਦੀ ਘੜੀ ਵੀ ਜਿਹੜਾ ਵਾਇਰਸ ਆ ਉਹ ਬਾਹਰ ਤੁਰਿਆ ਫਿਰਦਾ ਹੈਗਾ ਆ। ਇਹ ਨਹੀਂ ਆ ਜਿੱਦਾਂ ਆਪਾਂ ਸ਼ੁਰੂਆਤੀ ਦੌਰ 'ਚ ਆਖਦੇ ਸੀਗੇ ਵੀ ਇਹ ਵਾਇਰਸ ਨੇ ਆਪ ਤੁਹਾਡੇ ਘਰ ਤੱਕ ਚੱਲ ਕੇ ਨਹੀਂ ਪਹੁੰਚਣਾ, ਤੁਸੀਂ ਉਹੀ ਲੈ ਕੇ ਆਉਣਾ ਆ। ਸੋ ਉਹ ਚੀਜ਼ ਦਾ ਅਜੇ ਵੀ ਓਨਾ ਹੀ ਧਿਆਨ ਜਿਹੜਾ ਉਹ ਜ਼ਰੂਰ ਰੱਖਿਆ ਜਾਵੇ। ਜੀ ਅਗਲੀ ਖਬਰ ਜਿਹੜੀ ਆ ਉਹ ਟੈਸਲਾ ਨੂੰ ਲੈ ਕੇ ਆ। ਕਹਿੰਦੇ ਵੀ ਐਲਨ ਮਸਕ ਨੇ ਕੈਲੀਫੋਰਨੀਆ 'ਚ ਜਿਹੜੀ ਆ ਥ੍ਰੈਟ ਕੀਤਾ ਸੀ ਵੀ ਮੈਂ ਜਿਹੜੀ ਕੰਪਨੀ ਆ ਉਸ ਨੂੰ ਟੈਕਸਸ ਦੇ ਵਿੱਚ ਮੂਵ ਕਰ ਦੂੰਗਾ। ਕਹਿੰਦੇ ਵੀ ਇਹ ਉਹਨਾਂ ਨੂੰ $1 ਬਿਲੀਅਨ ਜਿਹੜਾ ਆ ਕੋਸਟ ਕਰ ਸਕਦਾ ਹੈਗਾ ਜੇ ਉਹ ਮੂਵ ਕਰਦੇ ਹੈਗੇ ਆ। ਅਤੇ ਇਹ ਵੀ ਕਹਿੰਦੇ ਆ ਵੀ ਬਹੁਤ ਵਾਰ ਜਿਹੜੇ ਐਲਨ ਮਸਕ ਆ ਉਹ ਲੂਜ਼ ਟਾਕ ਕਰ ਦਿੰਦੇ ਹੈਗੇ ਆ, ਜਿਸ ਤਰ੍ਹਾਂ ਆਪਣੇ ਪ੍ਰੈਜ਼ੀਡੈਂਟ ਵੀ ਬਹੁਤ ਵਾਰ ਕਰ ਦਿੰਦੇ ਆ। ਅਤੇ ਕਹਿੰਦੇ ਵੀ ਪਲਾਂਟ ਬਣਨ ਨੂੰ 12 ਤੋਂ ਲੈ ਕੇ 18 ਮਹੀਨੇ ਤੱਕ ਲੱਗ ਸਕਦੇ ਹੈਗੇ ਆ। ਸੋ ਮੂਵ ਕਰਨਾ ਇੰਨਾ ਸੌਖਾ ਨਹੀਂ ਹੈਗਾ। ਅਤੇ ਕੈਲੀਫੋਰਨੀਆ ਵਾਲੇ ਵੀ ਕਹਿੰਦੇ ਵੀ ਅਸੀਂ ਵਾਲੇ ਵਰੀਡ ਨਹੀਂ ਹੈਗੇ ਜੇ ਐਲੋਨ ਮਸਕ ਮੂਵ ਹੁੰਦਾ ਹੈ। ਦੂਸਰੇ ਪਾਸੇ ਇਹ ਵੀ ਕਹਿੰਦੇ ਖਬਰਾਂ ਆ ਰਹੀਆਂ ਵੀ ਜਿਸ ਹਿਸਾਬ ਦੇ ਨਾਲ ਐਲੋਨ ਮਸਕ ਨੇ ਪਿਛਲੇ ਦਿਨਾਂ ਦੇ ਵਿੱਚ ਆਪਣੀਆਂ ਸਟੇਟਮੈਂਟਸ ਦਿੱਤੀਆਂ ਆ, ਕਹਿੰਦੇ ਵੀ ਹੋ ਸਕਦਾ ਉਹ 2022 ਦੇ ਵਿੱਚ ਕੈਲੀਫੋਰਨੀਆ ਦੀ ਗਵਰਨਰ ਦੀ ਜਿਹੜੀ ਸੀਟ ਆ ਉਹ ਲੜਨ। ਅਤੇ ਇਹ ਬਹੁਤ ਸਾਰੇ ਜਿਹੜੇ ਪੋਲੀਟੀਕਲ ਪੰਡਿਤਸ ਆ ਉਹ ਇਹ ਕਹਿੰਦੇ ਆ ਵੀ ਜੇ ਪ੍ਰੈਜ਼ੀਡੈਂਟ ਡੋਨਲਡ ਟਰੰਪ
ਜਿੱਤ ਜਾਂਦੇ ਆ ਇਸ ਵਾਰੀ ਇਲੈਕਸ਼ਨ ਤੇ ਐਲੋਨ ਮਸਕ ਦੇ ਕੈਲੀਫੋਰਨੀਆ 'ਚ ਗਵਰਨਰ ਬਣਨ ਦੇ ਜਿਹੜੇ ਚਾਂਸ ਆ ਉਹ ਕਾਫੀ ਬਣ ਜਾਂਦੇ ਆ। ਚਲੋ ਇਹ ਸਮਾਂ ਦੱਸੂਗਾ, ਪਰ ਇੱਕ ਹਰਜੋਤ ਸਿੰਘ ਜੀ ਕਈ ਐਨਾਲਿਸਿਸ ਦੋਨੋਂ ਤਰਫੋਂ ਹੀ ਜਿਹੜੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ, ਕੋਈ ਉਹਨਾਂ ਨੂੰ ਜਿਤਾ ਰਿਹਾ ਆ, ਕੋਈ ਉਹਨਾਂ ਨੂੰ ਜਿਹੜਾ ਉਹ ਹਰਾ ਰਿਹਾ ਆ। ਇਫ ਆ ਨਾ, ਇਫ ਕਹਿੰਦੇ ਆ ਵੀ ਜੇ ਹੋਇਆ, ਹਾਂਜੀ ਉਹੀ ਆ ਜੀ, ਉਹ ਤਾਂ ਓਬਵੀਅਸਲੀ ਗੱਲ ਹੀ ਹੈ, ਇਹ ਤਾਂ ਰਹਿਣਾ ਹੀ ਆ, ਇਫ ਐਂਡ ਬਟ ਤਾਂ ਇਹਦੇ ਵਿੱਚ ਰਹਿਣਾ ਹੀ ਰਹਿਣਾ ਵੀ ਜੇ ਜਿੱਤਿਆ ਤੇ ਜੇ ਹਾਰਿਆ। ਅਤੇ ਅਗਲੀ ਜਿਹੜੀ ਗੱਲ ਕਰੀਏ UC ਜਿਹੜੇ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਕੈਂਪਸ ਕਹਿੰਦੇ ਫਾਲ ਦੇ ਸੈਸ਼ਨ ਦੇ ਲਈ ਖੁੱਲ੍ਹਣਗੇ। UC ਦੀ ਜਿਹੜੀ ਹੈਗੀ ਆ ਪ੍ਰੈਜ਼ੀਡੈਂਟ ਜੈਨਟ ਨੈਪੋਲਟੀਨੋ, ਉਹਨਾਂ ਨੇ ਅੱਜ ਜਿਹੜਾ ਇਸ ਦੇ ਬਾਰੇ ਦੱਸਿਆ, ਕਹਿੰਦੇ ਵੀ ਸਾਰੇ ਹੀ ਕੈਂਪਸ ਜਿਹੜੇ ਓਪਨ ਹੋਣਗੇ ਅਤੇ ਇੰਸਟਰਕਸ਼ਨਜ਼ ਜਿਹੜੀਆਂ ਆ ਉਹ ਦਿੱਤੀਆਂ ਜਾਣਗੀਆਂ। ਜਿਹੜੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀਆਂ ਵਾਲੇ ਸੀਗੇ ਉਹਨਾਂ ਨੇ ਕਿਹਾ ਸੀਗਾ ਵੀ ਇਨਫੈਕਟ ਜਿਹੜੇ ਫਾਲ ਦਾ ਸਮੈਸਟਰ ਹੋਣਾ ਆ ਉਹ ਔਨਲਾਈਨ ਹੀ ਜਿਹੜਾ ਹੋਵੇਗਾ, ਅਨਲੈਸ ਉਹ ਦੁਬਾਰਾ ਇਸ ਦੇ ਵਿੱਚ ਕੋਈ ਚੇਂਜਸ ਜਿਹੜੇ ਉਹ ਕਰ ਲੈਂਦੇ ਨੇ। ਇਹਨਾਂ ਨੇ ਜਿਹੜਾ ਉਹ ਦੱਸਿਆ ਆ ਵੀ $1.2 ਬਿਲੀਅਨ ਦਾ ਘਾਟਾ UCs ਨੂੰ ਜਿਹੜਾ ਓਵਰਆਲ ਪਿਆ ਆ ਇਸ ਪੂਰੇ ਦੌਰਾਨ, ਜਿਹੜੇ ਇਹ ਜਿਹੜਾ ਇੱਕ ਹਿਸਾਬ ਦੇ ਨਾਲ ਸਮੈਸਟਰ ਸਾਰਾ ਕੁਛ ਔਨਲਾਈਨ ਹੀ ਜਿਹੜਾ ਚੱਲਿਆ। ਮਿਡਲ ਆਫ ਮਾਰਚ ਤੋਂ ਲੈ ਕੇ ਅਪ੍ਰੈਲ ਦੇ ਐਂਡ ਤੱਕ ਦੇਖੋ 1.5 ਮਹੀਨੇ ਦੇ ਵਿੱਚ $1.2 ਬਿਲੀਅਨ ਦਾ ਜਿਹੜਾ ਨੁਕਸਾਨ ਆ ਯੂਨੀਵਰਸਿਟੀਜ਼ ਆਫ ਕੈਲੀਫੋਰਨੀਆ ਦੇ ਸਾਰੇ ਕੈਂਪਸਿਸ ਨੂੰ ਮਿਲਾ ਕੇ ਉਹਨਾਂ ਨੇ ਦੱਸਿਆ ਹੈਗਾ ਆ। ਸੋ ਜਿੱਦਾਂ ਆਪਾਂ ਆਲਰੇਡੀ ਦੱਸਿਆ ਵੀ ਜਿਹੜੇ CSUs ਹੈਗੇ ਨੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ ਵਾਲੇ, ਉਹਨਾਂ ਨੇ ਤਾਂ ਜਿਹੜਾ ਆ ਇਹ ਆਲਰੇਡੀ ਔਨਲਾਈਨ ਅਗਲਾ ਸਮੈਸਟਰ ਆ ਉਹ ਕਰ ਦਿੱਤਾ ਹੈਗਾ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਆ। UC ਵਾਲਿਆਂ ਦੀਆਂ ਜਿਹੜੀਆਂ ਇਹਨਾਂ ਦੀਆਂ ਕਾਲਜ ਦੀਆਂ ਫੁੱਟਬਾਲ, ਬਾਸਕਿਟਬਾਲ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਆ ਗੇਮਾਂ ਹੁੰਦੀਆਂ ਨੇ, ਸੋ ਉਹ ਵੀ ਜੇ ਕਹਿੰਦੇ ਜੇ ਹੋਈਆਂ ਤਾਂ ਖਾਲੀ ਸਟੇਡੀਅਮਸ ਦੇ ਵਿੱਚ ਹੀ ਹੋਇਆ ਕਰਨਗੀਆਂ ਜੀ। ਅਗਲੀ ਖਬਰ ਚੱਲੀਏ ਜਿਹੜੀ ਹੂਸਟਨ ਤੋਂ ਆ ਰਹੀ। ਹੂਸਟਨ ਟੈਕਸਸ ਦੇ ਵਿੱਚ ਕਹਿੰਦੇ ਵੀ ਜਿਹੜਾ ਸੋਮਵਾਰ ਨੂੰ ਇੰਟਰਸਟੇਟ 610 ਜਿਹੜਾ ਹੈਗਾ ਉੱਥੇ ਜਿਹੜਾ ਪ੍ਰੋਟੈਸਟ ਹੋਇਆ ਸੀ ਟਰੱਕਰਸ ਵੱਲੋਂ, 75 ਦੇ ਕਰੀਬ ਟਰੱਕਰ ਜਿਹੜੇ ਆ ਉਹਨਾਂ ਨੇ ਪਾਰਟੀਸਪੇਟ ਕੀਤਾ ਸੀ। ਉਹ ਤੋਂ ਬਾਅਦ ਹੂਸਟਨ ਦਾ ਜਿਹੜਾ ਪੁਲਿਸ ਚੀਫ ਆ ਆਰਟ ਐਸਵੇਡੋ, ਉਹਨਾਂ ਨੇ ਇਹ ਕਿਹਾ ਆ ਵੀ ਮੈਂ ਜਿਹੜੀ ਆ ਕ੍ਰਿਮੀਨਲ ਇਨਵੈਸਟੀਗੇਸ਼ਨ ਖੋਲ੍ਹਣ ਜਾ ਰਹੇ ਆ ਉਹ ਬ੍ਰੋਕਰਸ ਦੇ ਅਗੇਂਸਟ, ਜਿਹੜੇ ਜਿਹ 'ਚ ਉਹਨਾਂ ਨੇ ਲਿਖਿਆ ਥੈਫਟ ਆਫ ਵੇਜਸ, ਜਿਹੜੇ ਲੋਕਾਂ ਦੀ ਜਿਹੜੀ ਤਨਖਾਹ ਆ ਉਹਦੀ ਚੋਰੀ ਕਰਦੇ ਹੈਗੇ ਆ। ਵੀ ਜਿਸ ਤਰ੍ਹਾਂ ਆਪਾਂ ਦੇਖਦੇ ਹਾਂ ਵੀ ਸਸਤੇ ਲੋਡ ਦਿੰਦੇ ਹੈਗੇ, ਆਪ ਜ਼ਿਆਦਾ ਪੈਸੇ ਚਾਰਜ ਕਰਦੇ ਆ। ਸੋ ਇਹ ਟਰੱਕਿੰਗ ਨਾਲ ਰਿਲੇਟਡ ਖਬਰ ਆ। ਇਸੇ ਤਰ੍ਹਾਂ ਇੱਕ ਖਬਰ ਅੱਜ ਜਿਹੜੀ ਆ ਵਾਸ਼ਿੰਗਟਨ DC ਜਿਹੜੇ ਪ੍ਰੋਟੈਸਟ ਕਰ ਰਹੇ ਆ ਉਹਨਾਂ ਵੱਲੋਂ ਆਈ ਆ। ਉਹਨਾਂ ਦੇ 2 ਮੇਨ ਬੰਦੇ ਅੱਜ ਡੋਨਲਡ ਟਰੰਪ ਦੇ ਜਿਹੜੇ ਚੀਫ ਆਫ ਸਟਾਫ ਮਾਰਕ ਮੀਡੋਜ਼ ਆ ਅਤੇ ਨਾਲ ਜਿਮ ਮੁਲਨ ਐਕਟਿੰਗ ਐਡਮਿਨਿਸਟ੍ਰੇਟਰ ਹੈਗੇ ਆ FMCSA ਦੇ, ਉਹਨਾਂ ਨੂੰ ਮਿਲੇ ਹੈਗੇ ਆ। ਉਹ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਸਾਡੀ ਜਿਹੜੀ ਮੀਟਿੰਗ ਆ ਕਾਫੀ ਵਧੀਆ ਨਿਕਲੀ ਹੈਗੀ ਆ। ਸੋ ਉਹਦੇ ਬਾਰੇ ਹਜੇ ਡਿਟੇਲਸ ਆ ਰਹੀਆਂ ਅਤੇ ਹੋ ਸਕਦਾ ਕਹਿੰਦੇ ਵੀ ਜਿਹੜੀ ਇੰਨੇ ਦਿਨਾਂ ਤੋਂ ਉੱਥੇ ਸਟ੍ਰਾਈਕ ਚੱਲ ਰਹੀ ਆ ਵੀਰਵਾਰ ਨੂੰ ਉਹ ਉਠਾ ਦਿੱਤੀ ਜਾਵੇ। ਉਹਦੇ ਬਾਰੇ ਆਪਾਂ ਕੱਲ੍ਹ ਨੂੰ ਜਿਹੜੀ ਆ ਤੁਹਾਡੇ ਨਾਲ ਜਿਹੜਾ ਟਰੱਕਿੰਗ ਵਾਲਾ ਸਾਡਾ ਸਪੈਸ਼ਲ ਪ੍ਰੋਗਰਾਮ ਹੁੰਦਾ 9 ਵਜੇ ਤੋਂ ਲੈ ਕੇ ਸਵੇਰ ਦੇ 10 ਵਜੇ ਤਾਈਂ ਉਹਦੇ ਵਿੱਚ ਡਿਸਕਸ ਕਰਾਂਗੇ ਜੀ। ਉਹਨਾਂ ਨੇ ਤਾਂ ਕਹਿੰਦੇ ਬਾਹਰ ਆ ਕੇ ਇਹ ਐਲਾਨ ਕਰਤਾ ਵੀ ਅਸੀਂ ਜਿੱਤ ਗਏ। ਜਿਹੜੇ ਟਰੱਕਰਸ ਉੱਥੇ ਪਹੁੰਚੇ ਸੀ, ਇਹ ਦੱਸਦੇ ਜਾਈਏ ਇਹ ਜਿਹੜਾ ਪ੍ਰੋਟੈਸਟ ਹੋਇਆ ਆ ਕਿਸੇ ਵੀ ਆਰਗੇਨਾਈਜੇਸ਼ਨ ਦਾ ਇਸ ਦੇ ਵਿੱਚ ਨਹੀਂ, ਸਾਰੇ ਹੀ ਜਿਹੜੇ ਇੰਡੀਵਿਜੂਅਲ ਜਿਹੜੇ ਲੋਕ ਨੇ ਉਹ ਇਕੱਠੇ ਹੋ ਕੇ ਜਿਹੜੇ ਉਹ ਆਏ ਨੇ। ਬਾਅਦ ਦੇ ਵਿੱਚ ਜਿਹੜੀਆਂ ਵੱਖ-ਵੱਖ ਆਰਗੇਨਾਈਜੇਸ਼ਨਾਂ ਨੇ ਜ਼ਰੂਰ ਉਹਨਾਂ ਨੂੰ ਸਪੋਰਟ ਕੀਤੀ ਆ। ਇੱਥੋਂ ਜਿਹੜਾ ਹਰਜੋਤ ਸਿੰਘ ਜੀ ਇੱਕ ਚੀਜ਼ ਜ਼ਰੂਰ ਬਾਕੀ ਪ੍ਰਸ਼ਾਸਨ ਨੂੰ ਵੀ ਸਮਝਣ ਦੀ ਜ਼ਰੂਰਤ ਆ ਵੀ ਮੂੰਹ ਚੱਕ ਕੇ ATA ਵਾਲੇ ਹਰ ਜਗ੍ਹਾ ਦੇ ਉੱਤੇ ਬੁਲਾ ਲੈਂਦੇ ਆ ਵੀ ਉਹ ਤੋਂ ਇਲਾਵਾ ਵੀ ਦੁਨੀਆ ਵੱਸਦੀ ਆ। ਸੋ ਬਿਲਕੁਲ ਉਹ ਜਿਹੜੇ 2 ਬੰਦੇ ਅੰਦਰ ਟਰੱਕਰ ਗਏ ਸੀ ਉਹ ਕਹਿੰਦੇ ਅਸੀਂ ਉਹਨਾਂ ਨੂੰ ਐਕਸਪਲੇਨ ਕਰਤਾ, ਉਹ ਸਮਝ ਵੀ ਗਏ ਵੀ ਇਕੱਲੀ ਜਿਹੜੀ ਆ ਅਮਰੀਕਨ ਟਰੱਕਿੰਗ ਐਸੋਸੀਏਸ਼ਨ ਇਹ ਨਹੀਂ ਹੈਗੀ। 87% ਜਿਹੜੇ ਇੰਡੀਵਿਜੂਅਲ ਟਰੱਕਰਸ ਓਨਰ ਆਪਰੇਟਰ ਨੇ। ਸੋ ਦੇਖੋ ਜਿਹੜੇ ਇੰਨੇ ਦਿਨਾਂ ਤੋਂ ਸਟ੍ਰਾਈਕ ਕਰ ਰਹੇ ਸੀ, ਰੌਲਾ ਪਾ ਰਹੇ ਸੀ, ਕੋਈ ਨਾ ਕੋਈ ਤਾਂ ਇਹਦਾ ਅਸਰ ਹੋ ਰਿਹਾ ਹੈ। ਬਿਲਕੁਲ। ਸੋ ਇਹ ਲੌਂਗੈਸਟ ਕਹਿੰਦੇ ਵੀ ਪ੍ਰੋਟੈਸਟ ਜਿਹੜਾ ਹੋ ਰਿਹਾ ਆ ਹੁਣ ਤੱਕ ਦਾ ਜਿਹੜਾ ਟਰੱਕਿੰਗ ਦੀ ਆਪਾਂ ਰੀਸੈਂਟ ਹਿਸਟਰੀ ਦੇ ਵਿੱਚ ਜੇ ਆਪਾਂ ਗੱਲ ਕਰੀਏ, ਨਹੀਂ ਤਾਂ 1-2 ਦਿਨ ਤੱਕ ਚੱਕਾ ਜਾਮ ਹੁੰਦਾ ਸੀ। ਇਹ ਤਕਰੀਬਨ ਇਹ ਤੀਜੇ ਹਫ਼ਤੇ ਦੇ ਵਿੱਚ ਇਹਨਾਂ ਦਾ 17ਵਾਂ ਦਿਨ ਜਿਹੜਾ ਆ ਉਹ ਅੱਜ ਦਾ ਪ੍ਰੋਟੈਸਟ ਦੇ ਉੱਤੇ ਜਿਹੜਾ ਉਹ ਇਹਨਾਂ ਦਾ ਚੱਲ ਰਿਹਾ ਹੈਗਾ। ਸੋ ਚੰਗੀ ਗੱਲ ਆ ਇਹਨਾਂ ਦੀ ਜਿਹੜੀ ਉਹ ਸੁਣੀ ਜਾਵੇ। ਬ੍ਰੋਕਰਸ ਨੇ ਵੀ ਆਪਣਾ ਹੁਣ ਅਗਲਾ ਇੱਕ ਕਦਮ ਅੱਗੇ ਜਿਹੜੇ ਉਹ ਜਾਣਗੇ। ਉਹ ਸ਼ੁਰੂ ਤੋਂ ਹੀ ਉਹ ਜ਼ਿਆਦਾ ਕਹਿ ਸਕਦੇ ਹਾਂ ਵੀ ਉਹ ਕਾਗਜ਼ ਪੱਤਰ ਦੇ ਵਿੱਚ ਤੇਜ਼ ਹੈਗੇ ਨੇ। ਦੇਖਣਾ ਹੋਊਗਾ ਵੀ ਉਹ ਇਸ ਦਾ ਕਿਸ ਤਰੀਕੇ ਦਾ ਜਿਹੜਾ ਤੋੜ ਆ ਉਹ ਲੱਭਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਕੋਈ ਵੀ ਜਿਸ ਨੂੰ ਇੰਨੇ ਜ਼ਿਆਦਾ ਡਾਲਰ ਬਣ ਰਹੇ ਹੋਣ ਉਹ ਗਵਾਉਣਾ ਨਹੀਂ ਚਾਹੁੰਦਾ। ਸੋ ਕੁਛ ਨਾ ਕੁਛ ਜ਼ਰੂਰ ਉਹ ਵੀ ਕਰਨ ਦੀ ਕੋਸ਼ਿਸ਼ ਕਰਨਗੇ। ਸੋ ਜ਼ਰੂਰ ਆਪਾਂ ਤੁਹਾਨੂੰ ਉਸ ਦੇ ਬਾਰੇ ਵੀ ਜਾਣਕਾਰੀਆਂ ਦਿੰਦੇ ਰਵਾਂਗੇ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਨੈਂਸੀ ਪਲੋਸੀ ਨੂੰ ਲੈ ਕੇ ਆ। ਨੈਂਸੀ ਪਲੋਸੀ ਅਤੇ ਪ੍ਰੈਜ਼ੀਡੈਂਟ ਜਿਹੜੇ ਡੋਨਲਡ ਟਰੰਪ ਆ ਹੁਣ ਗਾਲੋ ਗਾਲੀ ਵਾਲਾ ਕੰਮ ਪਹੁੰਚ ਗਿਆ ਹੈਗਾ।
ਆਪਾਂ ਸਵੇਰ ਵਾਲੀਆਂ ਖਬਰਾਂ 'ਚ ਵੀ ਸਾਂਝੀ ਕੀਤੀ ਸੀ ਵੀ ਕਿਸ ਤਰ੍ਹਾਂ ਜਿਹੜੇ ਹਾਊਸ ਸਪੀਕਰ ਨੈਂਸੀ ਪਲੋਸੀ ਆ ਉਹਨਾਂ ਨੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਨੂੰ ਇੱਕ ਤਰ੍ਹਾਂ ਨਾਲ ਵੀ ਮੋਟਾ ਜਾਂ ਭਾਰਾ ਬੰਦਾ ਕਿਹਾ ਸੀ ਆਪਣੇ ਵੇਟ ਤੋਂ। ਉਹਦੇ ਕਰਕੇ ਜਿਹੜੇ ਬਹੁਤ ਸਾਰੇ US ਦੇ ਵਿੱਚ ਜਿਹੜੇ US ਦੇ ਸਿਟੀਜ਼ਨ ਜਿਹੜੇ ਲੋਕ ਹੈਗੇ ਆ ਜਿਹੜੇ ਜਿਨ੍ਹਾਂ ਦਾ ਵੇਟ ਭਾਰਾ ਆ, ਉਹਨੇ ਕਿਹਾ ਵੀ ਸਾਡੀ ਵੀ ਬੇਇੱਜ਼ਤੀ ਇਹਦੇ 'ਚ ਹੋਈ ਆ। ਅਤੇ ਅੱਜ ਫਿਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਪ੍ਰੈਜ਼ੀਡੈਂਟ ਟਰੰਪ ਤਾਂ ਇਸ ਤਰ੍ਹਾਂ ਆ ਵੀ ਜਿੱਦਾਂ ਇੱਕ ਨਿਆਣਾ ਬਾਹਰ ਜਾਂਦਾ ਹੈ ਬਾਹਰੋਂ ਘਰ ਆਉਂਦਾ ਅਤੇ ਉਹਦੀ ਪੈਂਟ ਜਿਹੜੀ ਆ ਚਿੱਕੜ ਨਾਲ ਲਿਬੜੀ ਹੋਵੇ ਅਤੇ ਉਹਦੇ ਸ਼ੂਆਂ ਦੇ ਉੱਤੇ ਜਿਹੜਾ ਹੈ ਡੌਗੀ ਪੂ ਹੋਵੇ ਅਤੇ ਆਲੇ ਦੁਆਲੇ ਜਿਹੜੇ ਆ ਉਹਦੇ ਸਾਥੀ ਆ ਉਹਨਾਂ ਦੇ ਉੱਤੇ ਵੀ ਉਹ ਖਿਲ ਰਿਹਾ ਹੋਵੇ। ਸੋ ਲੱਗਦਾ ਆਉਣ ਵਾਲੇ ਦਿਨਾਂ 'ਚ ਅਤੇ ਪ੍ਰੈਜ਼ੀਡੈਂਟ ਦਾ ਤਾਂ ਸਾਨੂੰ ਪਤਾ ਹੀ ਆ ਵੀ ਉਹ ਜਦੋਂ ਫਿਰ ਬਿਆਨ ਦਾਗਦੇ ਉਹ ਵੀ ਇੱਦਾਂ ਦੀ ਦਾਗਦੇ ਆ। ਸੋ ਇਹ ਮਾਹੌਲ ਕਾਫੀ ਜਿਹੜਾ ਗਰਮਾਊਗਾ। ਇਹ ਹੁਣ ਕਹਿੰਦੇ ਵੀ ਉਹ ਆਪਣੀ ਹੀ ਗੇਮ ਦੇ ਵਿੱਚ ਪਿੱਛੇ ਪੈ ਰਹੇ ਆ, ਕਿਉਂਕਿ ਇਹਨਾਂ ਨੇ ਸ਼ੁਰੂਆਤ ਜਿਹੜੀ ਇੱਦਾਂ ਦੇ ਪੁੱਠੇ ਸਿੱਧੇ ਨਾਵਾਂ ਦੀ ਕੀਤੀ ਸੀ ਅਤੇ ਹੁਣ ਉਹਨਾਂ ਨੂੰ ਉਹ ਝੱਲਣਾ ਵੀ ਜਿਹੜਾ ਪੈਣਾ ਹੈ। ਆਈ ਥਿੰਕ ਕੱਲ੍ਹ ਜੋ ਬਾਈਡਨ ਨੇ ਵੀ ਪ੍ਰੈਜ਼ੀਡੈਂਟ ਟਵੀਟ ਹੀ ਕਰਕੇ ਜਿਹੜਾ ਇਹਨਾਂ ਨੂੰ ਜਿਹੜਾ ਉਹ ਸੰਬੋਧਨ ਕੀਤਾ ਸੀਗਾ, ਕਿਉਂਕਿ ਟਵੀਟ ਹੀ ਜਿਹੜੇ ਅਕਸਰ ਕਰਦੇ ਰਹਿੰਦੇ, ਖਾਸ ਕਰਕੇ ਜਦੋਂ ਤੜਕੇ ਜਿਹੜੇ ਉਹ ਉੱਠ ਜਾਂਦੇ ਨੇ। ਸੋ ਦੇਖਦੇ ਆਉਣ ਵਾਲੇ ਸਮੇਂ ਦੇ ਵਿੱਚ ਕਿੱਦਾਂ ਦੀ ਜਿਹੜੀ ਗੱਲ ਹੋਣੀ ਆ ਵੀ ਕੌਣ ਇਸ ਦੇ ਵਿੱਚ ਅੱਗੇ ਹੁੰਦਾ ਅਤੇ ਕੌਣ ਜਿਹੜਾ ਇਸ ਦੇ ਵਿੱਚ ਪਿੱਛੇ ਜਿਹੜਾ ਉਹ ਰਹਿੰਦਾ ਹੈਗਾ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਅਤੇ ਇੱਕ ਜਿਹੜੇ ਕਿਉਂਕਿ ਕਈ ਥਾਵਾਂ ਦੇ ਉੱਤੇ ਪਾਰਕਸ ਦੁਬਾਰਾ ਓਪਨ ਹੋਏ ਆ, ਯੈਲੋਸਟੋਨ ਕਹਿੰਦੇ ਆ ਦੁਬਾਰਾ ਨੈਸ਼ਨਲ ਪਾਰਕ ਓਪਨ ਹੋਇਆ ਸੀਗਾ ਥੋੜ੍ਹਾ ਅਤੇ ਉਸ ਦੇ ਵਿੱਚ ਇੱਕ ਜਿਹੜੀ ਬੀਬੀ ਆ ਉਸ ਨੂੰ ਜਿਹੜਾ ਉੱਥੇ ਬਾਈਸਨ ਆਸਾਨ ਹੁੰਦਾ, ਬਹੁਤ ਤਗੜਾ ਜਿਹਾ ਇੱਥੇ ਆਸਾਨ ਹੁੰਦਾ ਆ, ਉਸ ਨੇ ਕਹਿੰਦੇ ਚੱਕਤਾ ਉਹਨੂੰ, ਯਾਨੀ ਕਿ ਉਹ ਬੀਬੀ ਉਸ ਦੇ ਕਰਕੇ ਜਿਹੜੀ ਉਹ ਫੱਟੜ ਹੋ ਗਈ ਆ। ਕਹਿੰਦੇ ਵੀ ਪਾਰਕ ਦੇ ਗਾਈਡੈਂਸ ਦੇ ਮੁਤਾਬਕ ਕਹਿੰਦੇ ਵੀ ਘੱਟੋ ਘੱਟ 25 ਯਾਰਡ ਇਹਨਾਂ ਬਾਈਸਨਸ ਤੋਂ ਜਿਹੜਾ ਉਹ ਦੂਰ ਤੁਹਾਨੂੰ ਰਹਿਣਾ ਚਾਹੀਦਾ ਆ। ਉੱਦਾਂ ਪਾਰਕ ਜਿਹੜਾ ਅਜੇ ਕਲੋਜ਼ ਹੈਗਾ ਆ, ਪਰ ਇਸ ਤਰੀਕੇ ਦੇ ਨਾਲ ਇੱਕ ਹੋਰ ਹਰਜੋਤ ਸਿੰਘ ਜੀ ਇੱਥੇ ਘਟਨਾ ਵਾਪਰੀ ਸੀ 12 ਮਈ ਨੂੰ। ਉਦੋਂ ਪਾਰਕ ਕਲੋਜ਼ ਸੀਗਾ, ਉਦੋਂ ਗੈਰ ਕਾਨੂੰਨੀ ਢੰਗ ਦੇ ਨਾਲ ਕੋਈ ਅੰਦਰ ਵੜ ਗਿਆ ਸੀਗਾ ਅਤੇ ਉੱਥੇ ਬਾਅਦ ਦੇ ਵਿੱਚ ਉਹ ਡਿੱਗ ਪਿਆ ਉੱਥੇ ਇੱਕ ਥਾਂ ਦੇ ਵਿੱਚ ਜਿਹੜਾ ਉਹ ਫਸ ਗਿਆ ਸੀਗਾ ਅਤੇ ਬਾਅਦ 'ਚ ਏਅਰ ਐਂਬੂਲੈਂਸ ਬੁਲਾ ਕੇ ਜਿਹੜਾ ਉਸ ਨੂੰ ਕੱਢਣਾ ਪਿਆ। ਹੁਣ ਦੇਖੋ ਕਿੱਡੀ ਉਸ ਬੰਦੇ ਦੀ ਮੂਰਖਤਾ ਜਿਹੜੀ ਉਹ ਹੈਗੀ ਆ ਵੀ ਇਸ ਤਰੀਕੇ ਦੇ ਨਾਲ ਉਹ ਕਰਨ ਲੱਗੇ ਹੋਏ ਆ। ਫਿਰ ਕਹਿਣਾ ਵੀ ਪ੍ਰਸ਼ਾਸਨ ਵਾਲੇ ਜ਼ਿਆਦਾ ਧੱਕਾ ਜਿਹੜਾ ਉਹ ਵੀ ਫਿਰ ਕਿਉਂ ਕਰਦੇ ਹੈਗੇ ਨੇ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਲਾਸ ਐਂਜਲਸ ਲੇਕਰਸ ਦੇ ਲੈਜੈਂਡ ਹੈਗੇ ਆ ਮੈਜਿਕ ਜੌਨਸਨ, ਉਹਨਾਂ ਨੇ ਕਿਹਾ ਵੀ ਮੈਂ $100 ਮਿਲੀਅਨ ਦੇ ਜਿਹੜੇ ਲੋਨਸ ਆ ਉਹ ਮਿਨੋਰਟੀ ਅਤੇ ਜਿਹੜੇ ਵਿਮਨ ਬਿਜ਼ਨਸਿਸ ਹੈਗੇ ਆ, ਜਿਹੜੀਆਂ ਬੀਬੀਆਂ ਜਿਹੜੇ ਬਿਜ਼ਨਸਿਸ ਨੂੰ ਓਨ ਕਰਦੀਆਂ ਆ, ਜਿਨ੍ਹਾਂ ਨੂੰ ਕਰੋਨਾ ਵਾਇਰਸ ਕਰਕੇ ਇੰਪੈਕਟ ਹੋਏ ਹੈਗੇ ਆ, ਉਹਨਾਂ ਨੂੰ ਦੇਣ ਜਾ ਰਹੇ ਹੈਗੇ ਆ। ਸੋ ਇਹ ਵਧੀਆ ਨਿਊਜ਼ ਆ। ਸਾਰਿਆਂ ਨੂੰ ਪਤਾ ਆ ਵੀ ਮੈਜਿਕ ਜੌਨਸਨ ਬਹੁਤ ਹੀ ਅਮੀਰ ਸਪੋਰਟਸਮੈਨ ਹੈਗੇ ਆ। ਸੋ ਉਹਨਾਂ ਨੇ ਕਿਹਾ ਵੀ ਮੈਂ ਖਾਸ ਕਰਕੇ ਜਿਹੜੇ ਕਾਲੇ ਮੂਲ ਵਾਲੇ ਲੋਕਾਂ ਦੇ ਬਿਜ਼ਨਸਿਸ ਹੈਗੇ ਆ, ਜਿਹੜੇ ਗਰੀਬ ਏਰੀਏ 'ਚ ਆ, ਜਾਂ ਸਪੈਨਿਸ਼ ਅਫਰੀਕਨ ਅਮੈਰੀਕਨ ਅਤੇ ਲਟੀਨੋ ਓਨਡ ਬਿਜ਼ਨਸਿਸ, ਉਹਨਾਂ ਨੇ ਕਿਹਾ ਵੀ ਜਿਨ੍ਹਾਂ 'ਤੇ ਜ਼ਿਆਦਾ ਅਸਰ ਹੋਇਆ ਕਰੋਨਾ ਵਾਇਰਸ ਦੇ ਦੌਰਾਨ, ਉਹਨਾਂ ਨੂੰ ਇਹ ਲੋਨ ਦੇਣ ਜਾ ਰਿਹਾ ਹੈਗਾ ਜੀ। ਅੱਜ ਕੁਝ ਪ੍ਰੋਟੈਸਟਰਸ ਨੇ ਵਾਈਟ ਹਾਊਸ ਦੇ ਖਿਲਾਫ ਇੱਕ ਅਨੋਖੇ ਢੰਗ ਦੇ ਨਾਲ ਹਰਜੋਤ ਸਿੰਘ ਜੀ ਪ੍ਰੋਟੈਸਟ ਕੀਤਾ। ਉਹਨਾਂ ਨੇ ਇੱਕ ਮੌਕ ਫਿਊਨਰਲ ਜਿਹੜਾ ਆ ਉਹ ਉੱਥੇ ਕੀਤਾ ਸੀਗਾ। ਕਹਿੰਦੇ ਦਰਜਨਾਂ ਹੀ ਕਾਰਾਂ ਜਿਹੜੀਆਂ ਆ ਉਹ ਵਾਈਟ ਹਾਊਸ ਦੇ ਬਾਹਰ ਲਾਈਨ ਅਪ ਹੋਈਆਂ, ਉਹਨਾਂ ਨੇ ਲਗਾਤਾਰ ਜਿਹੜੇ ਉਹ ਹੌਂਕ ਮਾਰੇ ਅਤੇ ਜਿਹੜੇ ਪ੍ਰੋਟੈਸਟਰਸ ਆ ਉਹ ਬਾਡੀ ਬੈਗਸ ਜਿਹੜੇ ਲੈ ਕੇ ਪਾਰਕ ਦੇ ਵਿੱਚ ਪਹੁੰਚੇ ਹੋਏ ਸੀਗੇ। ਉਹ ਇਸ ਗੱਲੋਂ ਪ੍ਰੋਟੈਸਟ ਕਰ ਰਹੇ ਸੀਗੇ ਵੀ ਕੀ ਜਿਹੜੀ ਇਕੋਨਮੀ ਆ, ਕੀ ਲੋਕਾਂ ਦੀ ਜਾਨ ਤੋਂ ਜ਼ਿਆਦਾ ਇੰਪੋਰਟੈਂਟ ਜਿਹੜੀ ਉਹ ਹੈਗੀ ਆ। ਸੋ ਕਈਆਂ ਨੇ ਤਾਂ ਕਹਿੰਦੇ ਇੱਦਾਂ ਦੇ ਸਾਈਨ ਬਣਾਏ ਸੀ, ਹਾਊ ਮੈਨੀ ਗ੍ਰੇਵਸ ਕੈਨ ਵਨ ਪ੍ਰੈਜ਼ੀਡੈਂਟ ਡਿਗ। ਸੋ ਬੇਸਿਕਲੀ ਇਹਨਾਂ ਦਾ ਕਹਿਣ ਦਾ ਸੀਗਾ ਵੀ ਜਿੰਨਿਆਂ ਦੀ ਵੀ ਮੌਤ ਹੋਈ ਆ ਉਹਦੇ ਵਿੱਚ ਕਿਤੇ ਨਾ ਕਿਤੇ ਡਾਇਰੈਕਟਲੀ ਰਾਸ਼ਟਰਪਤੀ ਟਰੰਪ ਦਾ ਜਿਹੜਾ ਇਸ 'ਚ ਕਸੂਰ ਹੈਗਾ ਆ ਜੀ। ਅਗਲੀ ਖਬਰ ਜਿਹੜੀ ਵਾਲਮਾਰਟ ਨੂੰ ਲੈ ਕੇ ਆ। ਵਾਲਮਾਰਟ ਨੇ ਕੁਛ ਸਮਾਂ ਪਹਿਲਾਂ ਇੱਕ jet.com ਨਾਮ ਦੀ ਜਿਹੜੀ ਕੰਪਨੀ ਆ ਉਹਨੂੰ ਖਰੀਦਿਆ ਸੀ $3.3 ਬਿਲੀਅਨ ਦਾ ਸੰਨ 2016 ਦੇ ਵਿੱਚ, ਤਾਂ ਕਿ ਐਮਾਜ਼ੋਨ ਦੇ ਨਾਲ ਜਿਹੜੀ ਫਾਈਟ ਕੀਤੀ ਜਾ ਸਕੇ। ਪਰ ਅੱਜ ਜਿਹੜੀ ਆ CEO ਡੌਗ ਮੈਕਮਿਲਨ ਆ ਵਾਲਮਾਰਟ ਦੇ, ਉਹਨਾਂ ਨੇ ਇਹ ਕਿਹਾ ਵੀ ਜਿਹੜੀ jet.com ਆ ਉਹਨੂੰ ਉਹਨਾਂ ਦਾ ਵੈਬਸਾਈਟ ਖਤਮ ਕਰਨ ਜਾ ਰਹੇ ਆ। ਸੋ ਉਹਨਾਂ ਨੇ ਟੋਟਲੀ ਆਪਣੇ ਆਪ 'ਚ ਮਰਜ ਕਰ ਲਿਆ ਸੀ ਜੀ। ਇੱਕ ਹਰਜੋਤ ਸਿੰਘ ਜੀ US ਸੈਂਸਸ ਬਿਊਰੋ ਨੇ ਕੁਛ ਆંકੜੇ ਜਿਹੜੇ ਅੱਜ ਨਸ਼ਰ ਕੀਤੇ ਆ, ਜਿਹੜੇ ਕਿ ਕਾਫੀ ਡਰਾਉਣੇ ਵੀ ਆ ਅਤੇ ਇਹ ਚਿੰਤਾ ਦਾ ਵਿਸ਼ਾ ਵੀ ਜਿਸ ਦੇ ਵਿੱਚ ਹੈਗਾ। ਇੱਕ ਉਹਨਾਂ ਨੇ ਪਲਸ ਸਰਵੇ ਕੀਤਾ ਸੀ ਜਿਸ ਦੇ ਵਿੱਚ ਤਕਰੀਬਨ 75,000 ਜਿਹੜੇ ਹਾਊਸ ਹੋਲਡ ਆ ਉਹਨਾਂ ਨੇ ਭਾਗ ਲਿਆ। ਉਹਨਾਂ ਦੇ ਵਿੱਚ ਉਹਨਾਂ ਨੇ ਜਿਹੜੇ ਆંકੜੇ ਸਾਹਮਣੇ ਆਏ ਆ, ਕਹਿੰਦੇ 47% ਜਿਹੜੇ ਪਰਿਵਾਰ ਆ
ਉਹਨਾਂ ਦੇ ਵਿੱਚ ਜਿਹੜੇ ਹਰਜੋਤ ਸਿੰਘ ਜੀ ਕਿਸੇ ਨਾ ਕਿਸੇ ਦੀ ਇੰਪਲੋਇਮੈਂਟ ਲਾਸ ਹੋਈ ਆ। ਸੋ 74,413 ਪਰਿਵਾਰਾਂ ਦੇ ਵਿੱਚੋਂ 47% ਜਿਹੜੇ ਪਾਪੂਲੇਸ਼ਨ ਜਿਨ੍ਹਾਂ ਦੀ 18 ਸਾਲ ਤੋਂ ਉੱਤੇ ਉਮਰ ਹੈਗੀ, ਉਹਨਾਂ ਦੇ ਵਿੱਚੋਂ ਇਹਨਾਂ ਨੇ 13 ਮਾਰਚ ਤੋਂ ਬਾਅਦ ਦੇ ਵਿੱਚ ਇਨਕਮ ਇੰਪਲੋਇਮੈਂਟ ਜਿਹੜੀ ਉਹ ਲੂਜ਼ ਕੀਤੀ ਆ। ਅਤੇ ਜਿਹੜੇ ਤਕਰੀਬਨ 40% ਜਿਹੜੇ ਸੀਗੇ ਅਡਲਟ, ਉਹਨਾਂ ਦਾ ਇਹ ਮੰਨਣਾ ਸੀਗਾ ਵੀ ਆਉਣ ਵਾਲੇ 4 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਇੰਪਲੋਇਮੈਂਟ ਜਾਂ ਉਹਨਾਂ ਦੀ ਜਿਹੜੀ ਇਨਕਮ ਆ ਉਹ ਲੂਜ਼ ਕਰ ਸਕਦੇ ਹੈਗੇ ਨੇ। 10% ਜਿਹੜੇ ਲੋਕ ਸੀਗੇ ਉਹਨਾਂ ਨੂੰ ਇਹ ਚਿੰਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਨਹੀਂ ਅਸੀਂ ਜਿਹੜਾ ਫੂਡ ਆ, ਭੋਜਨ ਆ, ਉਹ ਟੇਬਲ ਦੇ ਉੱਤੇ ਰੱਖ ਸਕਾਂਗੇ ਜਾਂ ਨਹੀਂ। ਅਤੇ 32% ਜਿਹੜੇ ਲੋਕਾਂ ਨੇ ਜਿਹੜਾ ਭਰੋਸਾ ਦਵਾਇਆ ਸੀਗਾ ਵੀ ਉਹਨਾਂ ਨੂੰ ਫੂਡ ਨੂੰ ਲੈ ਕੇ ਕੋਈ ਚਿੰਤਾ ਜਿਹੜੀ ਆ ਉਹ ਨਹੀਂ ਹੈਗੀ। ਸੋ ਹਾਊਸ ਹੋਲਡਸ ਨੇ ਇਸ ਸਰਵੇ ਦੇ ਵਿੱਚ ਜਿਹੜਾ ਦੱਸਿਆ ਵੀ ਤਕਰੀਬਨ $200 ਹਰ ਹਫ਼ਤੇ ਫੂਡ ਜਿਹੜਾ ਸੁਪਰਮਾਰਕੀਟ, ਗਰੋਸਰੀ ਸਟੋਰ ਜਾਂ ਔਨਲਾਈਨ ਉੱਥੋਂ ਜਿਹੜਾ ਉਹ ਬਾਏ ਕਰ ਰਹੇ ਹੈਗੇ ਨੇ। ਬਹੁਤ ਸਾਰੇ ਜਿਹੜੇ ਆਰਥਿਕ ਮਾਹਰ ਆ ਉਹਨਾਂ ਨੇ ਪਹਿਲਾਂ ਇਹ ਸੋਚਿਆ ਸੀਗਾ ਵੀ ਜਦੋਂ $1200 ਦਾ ਸਟਿਮੂਲਸ ਪੈਕੇਜ ਚੈੱਕ ਜਿਹੜਾ ਲੋਕਾਂ ਨੂੰ ਮਿਲੂਗਾ, ਉਹ ਲੋਕ ਕੋਈ ਕਾਰਾਂ ਖਰੀਦਣਗੇ, ਕੋਈ ਹੋਰ ਚੀਜ਼ਾਂ ਖਰੀਦਣਗੇ। ਕਹਿੰਦੇ ਵੀ ਜਿਹੜੇ ਆਰਥਿਕ ਮਾਹਰ ਆ ਉਹ ਕਹਿੰਦੇ ਵੀ ਇੱਕ ਹਿਸਾਬ ਨਾਲ ਆਪਾਂ ਝੱਕੇ ਰਹਿ ਗਏ, ਯਾਰ ਇਹ ਤਾਂ ਰੈਂਟ ਦੇ ਰਹੇ ਆ, ਇਹ ਤਾਂ ਰੋਟੀ ਦੇ ਲਈ ਕਰ ਰਹੇ ਆ। ਸੋ ਤੁਸੀਂ ਦੇਖੋ ਵੀ ਇਹ ਸਟਿਮੂਲਸ ਚੈੱਕ ਦਾ ਕਿੰਨਾ ਜਿਹੜਾ ਇੱਕ ਹਿਸਾਬ ਦੇ ਨਾਲ ਫਾਇਦਾ ਵੀ ਜਿਹੜਾ ਲੋਕਾਂ ਨੂੰ ਰਿਹਾ ਆ। ਅਤੇ ਇਹ ਸ਼ਾਇਦ ਸਟਿਮੂਲਸ ਜਿਹੜਾ ਇੰਜੈਕਸ਼ਨ ਆ ਇਸ ਨੂੰ ਹੋਰ ਹਿਸਾਬ ਦੇ ਨਾਲ ਸੋਚ ਰਹੇ ਸੀਗੇ। ਪਰ ਇੱਥੋਂ ਨਾਲ ਇੱਕ ਇਹ ਵੀ ਚੀਜ਼ ਹਰਜੋਤ ਸਿੰਘ ਜੀ ਪਤਾ ਲੱਗਦੀ ਹੈ ਵੀ ਲੋਕਾਂ ਨੂੰ ਵਾਲੇ ਕਿੰਨੇ ਪਏ ਆ ਸਾਰੀਆਂ ਚੀਜ਼ਾਂ ਦੇ। ਜੇ ਇਨਕਮ ਨਾ ਹੋਵੇ ਤਾਂ ਉਹਨਾਂ ਦੇ ਲਈ ਫੂਡ ਅਤੇ ਜਿਹੜਾ ਰੈਂਟ ਆ ਉਹਨੂੰ ਵੀ ਜਿਹੜਾ ਉਹ ਕਰਨਾ ਹਰ ਮਹੀਨੇ ਦੇ ਮਹੀਨੇ ਉਹ ਵੀ ਔਖਾ ਹੋਇਆ ਪਿਆ। ਨੋ ਡਾਊਟ ਬਹੁਤ ਸਾਰੇ ਲੋਕ ਇਹ ਕਹਿ ਸਕਦੇ ਆ ਵੀ ਕਿਉਂ ਨਹੀਂ ਇਹ ਸਾਰੇ ਜਾਣੇ ਵੀ ਆਪਣੀ ਸੇਵਿੰਗ ਵਗੈਰਾ ਕਰਦੇ ਆ, ਪਰ ਸੇਮ ਥਿੰਗ ਬਿਜ਼ਨਸਿਸ ਦੇ ਲਈ ਵੀ ਕਹੀ ਜਾ ਸਕਦੀ। ਉਹਨਾਂ ਨੇ ਵੀ ਤਾਂ ਹੱਥ ਚਾਰੇ ਪਾਸੇ ਜਿਹੜੇ ਉਹ ਫੈਲਾਏ ਹੋਏ ਨੇ, ਉਹ ਵੀ ਕਹਿ ਰਹੇ ਨੇ ਵੀ ਸਾਨੂੰ ਇੱਧਰੋਂ ਵੀ ਦੇ ਦਿਓ, ਇੱਧਰੋਂ ਵੀ ਹੈਲਪ ਹੋ ਜੇ, ਉੱਧਰੋਂ ਵੀ ਹੈਲਪ ਹੋ ਜੇ। ਸੇਮ ਜਿਹੜੀ ਆ ਉਹ ਲੋਕਾਂ ਦੀ ਸਿਚੁਏਸ਼ਨ ਬਣੀ ਪਈ ਹੋਈ ਆ। ਜੀ, ਅਗਲੀ ਖਬਰ ਜਿਹੜੀ ਆਪਾਂ 에ਅਰਲਾਈਨ ਨਾਲ ਰਿਲੇਟਡ ਸਾਂਝੀ ਕਰਨੀ ਆ। ਜੈਟ ਬਲੂ ਅਤੇ ਯੂਨਾਈਟਿਡ ਜਿਹੜੇ ਆ ਉਹ ਹੁਣ ਦੋਨੋਂ ਹੀ ਕੰਪਨੀਆਂ ਜਿਹੜੀਆਂ ਰੈਡੀ ਹੋ ਗਈਆਂ ਆਪਣੀਆਂ ਫਲਾਈਟਾਂ ਤਿਆਰ ਕਰਨ ਦੇ ਲਈ, ਪਰ ਉਹ ਕਹਿੰਦੇ ਵੀ ਬਹੁਤ ਕੁਛ ਹੁਣ ਚੇਂਜ ਹੋਊਗਾ। ਕਹਿੰਦੇ ਵੀ ਪਹਿਲੇ 2-3 ਮਹੀਨੇ ਜਿਹੜਾ ਇਸ ਸਾਲ ਦਾ ਆ, ਆਮ ਇੱਕ ਫਲਾਈਟ ਦੇ ਵਿੱਚ 80 ਤੋਂ ਲੈ ਕੇ 100 ਪੈਸੰਜਰ ਹੁੰਦੇ ਸੀਗੇ। ਉਹ ਤੋਂ ਬਾਅਦ ਮਾਰਚ ਦੇ ਵਿੱਚ ਜਦੋਂ ਹੀ ਕਰੋਨਾ ਵਾਇਰਸ ਦਾ ਰੌਲਾ ਪਿਆ ਅਤੇ ਉਹ ਗਿਣਤੀ ਘੱਟ ਕੇ 20 ਦੇ ਕਰੀਬ ਆ ਗਈ। ਹੁਣ ਜਿਹੜੀਆਂ 에ਅਰਲਾਈਨਸ ਆ ਉਹ ਕਹਿੰਦੇ ਜਦੋਂ ਅਸੀਂ ਖੋਲ੍ਹਣ ਜਾ ਰਹੇ ਹਾਂ ਮਈ ਦੇ ਸ਼ੁਰੂ ਦੇ ਵਿੱਚ ਜਾਂ ਮਈ ਦੇ ਮਿਡਲ ਦੇ ਵਿੱਚ, ਅਤੇ ਇਹ ਜਿਹੜੀ ਗਿਣਤੀ ਆ ਘੱਟ ਕੇ 40 ਦੇ ਕਰੀਬ ਜਿਹੜੀ ਰਹਿ ਜਾਊਗੀ ਪਰ ਜਿਹੜੀ ਫਲਾਈਟ ਆ। ਸੋ ਮਿਡਲ ਵਾਲੀਆਂ ਸੀਟਸ ਉਹ ਨਹੀਂ ਯੂਜ਼ ਕਰੂਗੇ। ਕਹਿੰਦੇ ਸੋਸ਼ਲ ਡਿਸਟੈਂਸ ਦਾ ਆਪਾਂ ਧਿਆਨ ਰੱਖਾਂਗੇ, ਜੇ ਪਰਿਵਾਰਕ ਮੈਂਬਰ ਨਹੀਂ ਅਤੇ ਉਹਨਾਂ ਦੇ ਵਿੱਚ ਜਿਹੜਾ ਫਰਕ ਆ ਡਿਸਟੈਂਸ ਦਾ ਰੱਖਿਆ ਜਾਊਗਾ। ਸੋ ਜੈਟ ਬਲੂ ਨੇ ਇਹ ਵੀ ਕਿਹਾ ਵੀ ਉਹ ਟੈਂਪਰੇਚਰ ਵੀ ਚੈੱਕ ਕਰਨਗੇ। ਸਾਰੀਆਂ 에ਅਰਲਾਈਨਸ ਕਹਿੰਦੀਆਂ ਆ ਵੀ ਜਿਹੜਾ ਵੀ ਸਵਾਰ ਹੋਊਗਾ 에ਅਰਲਾਈਨ ਦੇ ਵਿੱਚ ਉਹਨਾਂ ਨੂੰ ਫੇਸ ਮਾਸਕ ਜਿਹੜਾ ਪਾਉਣਾ ਪਊਗਾ। ਟੱਚ ਸਕਰੀਨ ਜਿਹੜੇ ਆ ਉਹ ਵੀ ਬੰਦ ਕੀਤੇ ਗਏ ਹੈਗੇ ਆ। ਬਹੁਤ ਕੁਛ ਜਿਹੜਾ ਆ ਚੇਂਜ ਕਰਨ ਉਹ ਜਾ ਰਹੇ ਹੈਗੇ ਆ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਨਾਰਥ ਕੈਰੋਲੀਨਾ ਦੇ ਗਵਰਨਰ ਰॉय ਕੂਪਰ ਉਹਨਾਂ ਨੇ ਕਿਹਾ ਵੀ ਬਹੁਤ ਹੀ ਜਲਦ ਉੱਥੇ ਆਉਂਦੇ ਇਨਫੈਕਟ ਸ਼ੁੱਕਰਵਾਰ ਤੋਂ ਹੇਅਰ ਨੇਲ ਸਲੂਨਸ, ਨਾਈਆਂ ਦੀਆਂ ਦੁਕਾਨਾਂ, ਚਰਚਿਜ਼, ਪੂਲਸ, ਡਾਈਨ ਇਨ ਈਟਿੰਗ ਜਿਹੜੀ ਆ ਉਹ ਓਪਨ ਹੋਣ ਜਾ ਰਹੀ ਹੈਗੀ ਆ। ਉਹ ਕਹਿੰਦੇ ਵੀ ਮੈਂ ਲਿਫਟ ਕਰਨ ਜਾ ਰਿਹਾ ਸਟੇ ਐਟ ਹੋਮ ਆਰਡਰ ਅਤੇ ਸ਼ਿਫਟ ਕਰ ਰਹੇ ਹਾਂ ਵੀ ਸੇਫਰ ਐਟ ਹੋਮ ਰਿਕਮੈਂਡੇਸ਼ਨ, ਵੀ ਜੇ ਤੁਸੀਂ ਬਿਮਾਰ ਆ ਜਾਂ ਤੁਹਾਨੂੰ ਟੈਨਸ਼ਨ ਆ ਤਾਂ ਤੁਸੀਂ ਘਰੇ ਰਹੋ। ਉੱਦਾਂ ਸਾਰਿਆਂ ਨੂੰ ਪੱਕੀਆਂ ਹਦਾਇਤਾਂ ਨਹੀਂ ਆ ਵੀ ਘਰਾਂ ਦੇ ਵਿੱਚ ਹੀ ਤੁਸੀਂ ਜਿਹੜਾ ਉਹ ਰਹਿਣਾ ਹੈਗਾ ਆ। ਸੋ ਉਹਨਾਂ ਦੇ ਕਹਿਣ ਮੁਤਾਬਕ ਕਹਿੰਦੇ ਵੀ ਜਿੰਨੇ ਵੀ ਇੰਡੀਕੇਟਰ ਹੈਗੇ, ਜਿੰਨੇ ਵੀ ਨਿਸ਼ਾਨੇ ਆ ਉਹ ਸਾਨੂੰ ਇਹੀ ਦਿਖਾ ਰਹੇ ਆ ਵੀ ਆਪਾਂ ਜਿਹੜਾ ਸਟੇਬਿਲਟੀ ਵੱਲ ਨੂੰ ਵੱਧ ਰਹੇ ਹਾਂ। ਸੋ ਇਸ ਲਈ ਜਿਹੜੇ ਕੋਵਿਡ-19 ਦੀ ਮਹਾਂਮਾਰੀ ਦੇ ਕਰਕੇ ਸ਼ੈਲਟਰ ਐਟ ਹੋਮ ਜਿਹੜੇ ਸੀਗੇ ਆਦੇਸ਼ ਉਹਨਾਂ ਨੂੰ ਉਹ ਉਠਾਉਣ ਜਾ ਰਹੇ ਨੇ। ਜੀ, ਅਗਲੀ ਖਬਰ ਜਿਹੜੀ ਦੇਖੋ ਹੁਣ ਆਪਾਂ ਬਹੁਤ ਸਾਰੀਆਂ ਜਿਹੜੀਆਂ ਸਟੇਟਸ ਆ ਉਹ ਕਾਲੀਆਂ ਪਈਆਂ ਬਿਜ਼ਨਸ ਖੋਲ੍ਹਣ ਦੇ ਲਈ। ਮਿਸ਼ੀਗਨ ਦੇ ਵਿੱਚ ਜਿਹੜਾ ਫੋਰਡ ਵਾਲਿਆਂ ਨੇ ਆਪਣਾ ਜਿਹੜਾ ਪਲਾਂਟ ਹੈਗਾ ਫੋਰਡ ਅਸੈਂਬਲੀ ਪਲਾਂਟ ਉਹ ਖੋਲ੍ਹਿਆ ਸੀ। ਕੁਛ ਦਿਨ ਹੀ ਹਜੇ ਖੋਲ੍ਹੇ ਨੂੰ ਹੋਏ ਸੀ, ਉਹ ਫਿਰ ਟੈਂਪਰੇਰੀ ਉਹਨੂੰ ਸ਼ਟ ਡਾਊਨ ਕਰਨ ਜਾ ਰਹੇ ਆ। 2 ਫੈਕਟਰੀਆਂ ਜਿਹੜੀਆਂ ਆ ਫੋਰਡ ਦੀਆਂ ਉਹ ਫਿਰ ਅੱਜ ਸ਼ਟ ਡਾਊਨ ਕਰਨ ਜਾ ਰਹੇ ਆ ਕਿਉਂਕਿ ਕਹਿੰਦੇ ਉਹਨਾਂ ਦੇ ਕੁਛ ਇੰਪਲਾਈ ਜਿਹੜੇ ਆ ਕਰੋਨਾ ਵਾਇਰਸ ਪੋਜ਼ੀਟਿਵ ਪਾਏ ਗਏ ਹੈਗੇ ਆ। ਇਹ ਫੋਰਡ ਦਾ ਪਲਾਂਟ ਇੱਕ ਡੀਅਰਵੌਨ ਮਿਸ਼ੀਗਨ ਦੇ ਵਿੱਚ ਹੈਗਾ ਜਿਹੜਾ F-150 ਪਿਕਅਪ ਬਣਾਉਂਦਾ ਆ। ਸੋ ਇਹਨੂੰ ਅੱਜ ਉਹਨਾਂ ਨੇ ਜਿਹੜਾ ਸ਼ਟ ਡਾਊਨ ਕਰ ਦਿੱਤਾ।
ਜੀ, ਨਿਊਯਾਰਕ ਪੁਲਿਸ ਡਿਪਾਰਟਮੈਂਟ ਨੇ ਦੱਸਿਆ ਵੀ ਉਹਨਾਂ ਦੇ ਜਿਹੜੇ 5500 ਮੈਂਬਰ ਸੀਗੇ ਜਿਹੜੇ ਇੱਕ ਟਾਈਮ ਦੇ ਉੱਤੇ ਕਰੋਨਾ ਵਾਇਰਸ ਤੋਂ ਪੀੜਤ ਸੀਗੇ, ਉਹ ਹੁਣ ਕਹਿੰਦੇ ਰਿਕਵਰ ਹੋ ਕੇ ਮੁੜ ਦੁਬਾਰਾ ਜਿਹੜਾ ਫੋਰਸ ਆ ਉਸ ਨੂੰ ਜੁਆਇਨ ਕਰਨ ਜਾ ਰਹੇ ਆ। 5521 ਮੈਂਬਰ NYPD ਦੇ ਉਹ ਕਰੋਨਾ ਵਾਇਰਸ ਦੇ ਨਾਲ ਪੀੜਤ ਜਿਹੜੇ ਹੋਏ ਸੀ। ਅਜੇ ਵੀ 128 NYPD ਦੇ ਜਿਹੜੇ ਇੰਪਲੋਈ ਨੇ ਉਹ ਘਰਾਂ ਦੇ ਵਿੱਚ ਹੀ ਨੇ ਜਾਂ ਜ਼ੇਰੇ ਇਲਾਜ ਹੈਗੇ ਨੇ ਜਿਨ੍ਹਾਂ ਨੂੰ ਕਰੋਨਾ ਵਾਇਰਸ ਹੈਗਾ ਆ। 100 ਉਹਨਾਂ ਦੇ ਵਿੱਚ ਯੂਨੀਫਾਰਮਡ ਮੈਂਬਰਸ ਨੇ ਅਤੇ 28 ਜਿਹੜੇ ਸਿਵਿਲੀਅਨ ਹੈਗੇ ਨੇ। ਜੀ, ਅਗਲੀ ਖਬਰ ਜਿਹੜੀ ਡਾਓ ਜੋਨ ਇੰਡਸਟਰੀਅਲ ਨਾਲ ਆ। ਅੱਜ ਡਾਓ ਜੋਨ ਇੰਡਸਟਰੀਅਲ ਜਿਹੜਾ ਆ ਉਹ 369 ਪੁਆਇੰਟ ਦੇ ਲਾਗੇ ਜਿਹੜਾ ਉੱਪਰ ਗਿਆ ਹੈਗਾ। ਇਹਦਾ ਮੇਨ ਰੀਜ਼ਨ ਇਹ ਦੱਸਿਆ ਗਿਆ ਵੀ ਜਿਹੜੀ ਇਕੋਨਮੀ ਖੁੱਲ੍ਹਣ ਜਾ ਰਹੀ ਆ, ਬਹੁਤ ਸਾਰੀਆਂ ਸਟੇਟਸ ਨੇ ਬਿਜ਼ਨਸ ਖੋਲ੍ਹ ਦਿੱਤੇ ਆ, ਸੋ ਉਹਨੂੰ ਦੇਖਦੇ ਹੋਏ ਜਿਹੜਾ ਡਾਓ ਜੋਨ ਇੰਡਸਟਰੀਅਲ ਅੱਜ ਫੇਰ ਉੱਪਰ ਗਿਆ ਹੈ। ਜੀ, ਇਹ ਉੱਦਾਂ ਵੈਸੇ ਦੱਸਿਆ ਜਾਵੇ ਤਾਂ ਰੀਅਲ ਇਕੋਨਮੀ ਨੂੰ ਸ਼ੋ ਨਹੀਂ ਜਿਹੜਾ ਉਹ ਕਰ ਰਿਹਾ, ਕਿਉਂਕਿ ਸਰਵੇ ਅਤੇ ਜਿਹੜੇ ਅਨਇੰਪਲੋਇਮੈਂਟ ਰੇਟਸ ਆ ਉਹ ਕਾਫੀ ਡਰਾਉਣੇ ਹੈਗੇ ਨੇ। ਉਧਰ ਐਕਸਚੇਂਜ ਰੇਟ ਦੇ ਉੱਤੇ ਨਜ਼ਰ ਮਾਰਦੇ ਜਾਈਏ, ਇੱਕ US$ ਦੀ ਕੀਮਤ 75 ਰੁਪਈਏ 54 ਪੈਸੇ ਭਾਰਤੀ ਰੁਪਈਏ ਜਿਹੜੀ ਉਹ ਰਹੀ, ਅਤੇ ਇੱਕ US$ ਦੀ ਕੀਮਤ $1 ਤੇ 39 ਸੈਂਟ ਜਿਹੜੀ ਆ ਉਹ ਕੈਨੇਡੀਅਨ ਡਾਲਰ ਜਿਹੜੀ ਉਹ ਰਹੀ ਹੈਗੀ ਆ। ਉਧਰ ਜੇ ਸੋਨੇ ਦੀ ਕੀਮਤ ਦੇ ਉੱਤੇ ਨਜ਼ਰ ਮਾਰੀਏ ਤਾਂ $1748 ਪ੍ਰਤੀ ਆਊਂਸ ਜਿਹੜੀ ਇਸ ਦੀ ਕੀਮਤ ਰਹੀ ਆ। ਜੀ, ਇੱਕ ਵਾਰੀ ਫਿਰ ਆਪਾਂ ਸਾਡੇ ਸਰੋਤੇ ਬਹੁਤ ਰਾਜਕਨਵੀਰ ਸਿੰਘ ਜੀ ਸਟਾਰ ਵੀ ਦੇ ਰਹੇ ਆ ਫੇਸਬੁੱਕ ਤੇ ਧੰਨਵਾਦ ਵੀ ਕਰ ਰਹੇ ਆ ਵੀ ਜਿਨ੍ਹਾਂ ਨੂੰ ਆਪਾਂ ਕਾਫੀ ਲੰਮਾ ਸਮਾਂ PPP ਗ੍ਰਾਂਟਸ ਲੋਨ ਦਾ ਦੱਸਦੇ ਰਹੇ ਆ। ਮੈਨੂੰ ਲੱਗਦਾ ਵੀ 80-90% ਲੋਕਾਂ ਨੂੰ ਜਿਹੜੇ ਆ $1200 ਵਾਲੇ ਵੀ ਚੈੱਕ ਮਿਲ ਗਏ ਆ, ਗ੍ਰਾਂਟਸ ਵੀ ਮਿਲ ਗਈਆਂ, PPP ਲੋਨਸ ਵੀ ਮਿਲ ਗਏ ਆ। ਆਪਾਂ ਕੱਲ੍ਹ ਤੋਂ ਇਹ ਵੀ ਦੱਸਦੇ ਆ ਰਹੇ ਹਾਂ ਵੀ ਫ੍ਰਿਜਨੋ ਕਾਉਂਟੀ $5000 ਗ੍ਰਾਂਟ ਦੇ ਰਹੀ ਆ, ਉਹਦੀ ਸਾਰੀ ਇਨਫੋਰਮੇਸ਼ਨ ਫੇਸਬੁੱਕ 'ਤੇ ਪਈ ਆ। ਸਿਟੀ ਆਫ ਫਰੀਮੌਂਟ ਜਿਹੜੇ ਬਿਜ਼ਨਸਿਸ ਨੂੰ $5000 ਤੋਂ $10000 ਦੇ ਰਹੀ ਆ। ਸਿਟੀ ਆਫ ਮੰਟੀਕਾ $3000 ਦੇ ਰਿਹਾ ਹੈਗਾ। ਸੋ ਪਲੀਜ਼ ਜਿਹੜੇ ਵੀ ਬਿਜ਼ਨਸਿਸ ਉੱਥੇ ਹੈਗੇ ਆ ਅਤੇ ਤੁਹਾਨੂੰ ਲੱਗਦਾ ਤੁਸੀਂ ਜਿਹੜੇ ਇਹ ਤੋਂ ਅਫੈਕਟ ਹੋਇਆ ਤੁਹਾਨੂੰ, ਅਤੇ ਤੁਸੀਂ ਜਿਹੜਾ ਆ ਇਹ ਗ੍ਰਾਂਟਸ ਜਿਹੜੀਆਂ ਗ੍ਰਾਂਟ ਦਾ ਮਤਲਬ ਇਹ ਹੁੰਦਾ ਵੀ ਜਿਹੜੇ ਪੈਸੇ ਮਿਲ ਗਏ ਇਹ ਤੁਹਾਨੂੰ ਵਾਪਸ ਨਹੀਂ ਕਰਨੇ ਪੈਣੇ, ਜਿਹੜੇ ਲੋਨ ਹੁੰਦਾ ਉਹ ਵਾਪਸ ਕਰਨਾ ਪੈਂਦਾ ਆ। ਸੋ ਇਹ ਜਿਹੜੀਆਂ ਗ੍ਰਾਂਟਸ ਆ ਤੁਸੀਂ ਅਪਲਾਈ ਕਰ ਸਕਦੇ ਆ। ਈਵਨ ਸਿਟੀ ਆਫ ਲੈਥਰੋਪ ਨੇ ਵੀ $5 ਲੱਖ ਜਿਹੜਾ ਅਵੇਲੇਬਲ ਕੀਤਾ ਸਮਾਲ ਬਿਜ਼ਨਸ ਜੀ। ਇਸੇ ਤਰ੍ਹਾਂ ਸਿਟੀ ਆਫ ਸੈਂਤਾ ਕਲਾਰਾ ਨੇ ਵੀ ਦਿੱਤਾ ਸੀ। ਪਹਿਲਾਂ ਫ੍ਰਿਜਨੋ ਦੇ ਵਿੱਚ $7.5 ਲੱਖ ਉਹਨੇ ਦਿੱਤਾ ਸੀ। ਆਪਾਂ ਅਨਾਊਂਸ ਵੀ ਕੀਤਾ ਸੀ। ਕੁਛ ਕੁ ਇੰਡੀਅਨ ਬਿਜ਼ਨਸਿਸ ਰੈਸਟੋਰੈਂਟਸ ਉਹਨਾਂ ਨੂੰ ਪੈਸੇ ਮਿਲ ਵੀ ਗਏ ਸੀ $5-5000, ਪਰ ਫਿਰ ਕਹਿੰਦੇ ਵੀ ਘਟ ਗਏ ਕਿਉਂਕਿ ਬਹੁਤ ਲੋਕਾਂ ਨੇ ਅਪਲਾਈ ਕੀਤਾ, ਇਸ ਕਰਕੇ ਦੁਬਾਰਾ ਕਿ ਫਿਰ ਉਹਨਾਂ ਨੇ $1 ਮਿਲੀਅਨ ਜਿਹੜਾ ਰੱਖਿਆ ਹੈਗਾ ਆ। ਅਤੇ ਇਹ 'ਤੇ ਵੀ ਕਹਿੰਦੇ ਲੋਟਰੀ ਹੋਊਗੀ। ਸੋ ਪਲੀਜ਼ ਜਿੱਥੇ ਵੀ ਕਿਸੇ ਤਰ੍ਹਾਂ ਦੀ ਕੋਈ ਹੈਲਪ ਦੀ ਹੁੰਦੀ ਆ ਗੱਲ, ਅਪਲਾਈ ਜ਼ਰੂਰ ਕਰਿਆ ਕਰੋ, ਕਿਉਂਕਿ ਪੰਜਾਬੀ ਰੇਡੀਓ USA ਤੁਹਾਡਾ ਆਪਣਾ ਮੀਡੀਆ ਆ। ਅਤੇ ਜਦੋਂ ਵੀ ਸਾਨੂੰ ਕਦੇ ਵੀ ਕਿਸੇ ਤਰ੍ਹਾਂ ਦੀ ਇੱਦਾਂ ਦੀ ਗੱਲ ਦਾ ਪਤਾ ਲੱਗਦਾ ਹੈਗਾ ਜਿੱਥੇ ਆਪਣੇ ਕਿਸੇ ਭੈਣ ਭਰਾ ਦਾ ਫਾਇਦਾ ਹੋ ਸਕਦਾ ਆ, ਉਹ ਆਪਾਂ ਰਾਈਟ ਵੇ ਜਿਹੜਾ ਰੇਡੀਓ ਦੇ ਉੱਤੇ ਅਨਾਊਂਸ ਕਰਦੇ ਹੈਗੇ ਆ। ਹੋਰ ਵੀ ਜੇ ਕਿਸੇ ਨੂੰ ਕਿਤੇ ਵੀ ਪਤਾ ਲੱਗਦਾ ਹੁੰਦਾ, ਕਈ ਵਾਰੀ ਸਾਤੇ ਖਬਰਾਂ ਨਹੀਂ ਪੜ੍ਹ ਹੁੰਦੀਆਂ ਕਿਉਂਕਿ ਆਪਾਂ ਸਵੇਰੇ ਵੀ ਕਾਫੀ ਟਾਈਮ ਲਾਉਂਦੇ ਹਾਂ, ਸ਼ਾਮ ਨੂੰ ਵੀ ਲਾਉਂਦੇ ਹਾਂ, ਮਿਸ ਕਰ ਸਕਦੇ ਹਾਂ। ਸੋ ਸਾਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਆਪਾਂ ਜਿਹੜੀ ਆ ਜਿੰਨੇ ਵੀ ਆਪਣੇ ਸਰੋਤੇ ਹੈਗੇ ਆ ਉਹਨਾਂ ਦੇ ਨਾਲ ਅੱਗੇ ਸ਼ੇਅਰ ਕਰ ਦਈਏ। ਜੇ ਸਿਟੀ ਆਫ ਲੈਥਰੋਪ ਨੇ ਤਾਂ ਰੈਜ਼ੀਡੈਂਟਸ ਦੀ ਹੈਲਪ ਲਈ ਵੀ ਜਿਹੜਾ ਰੱਖਿਆ, ਸਮਾਲ ਬਿਜ਼ਨਸ ਐਂਡ ਰੈਜ਼ੀਡੈਂਟਸ ਜਿਹੜੇ $3200 ਪਰ ਹਾਊਸ ਹੋਲਡ ਤੱਕ ਜਿਹੜੇ ਐਲੀਜੀਬਲ ਹੋਣਗੇ ਉਹਨਾਂ ਨੂੰ ਸਿਟੀ ਆਫ ਲੈਥਰੋਪ ਜਿਹੜੇ ਆ ਉਹ ਗ੍ਰਾਂਟ ਦੇ ਸਕਦੀ ਆ। ਉਹ ਉਹਨਾਂ ਦੀ ਇਨਕਮ ਬੇਸਡ ਜਿਹੜੀ ਆ ਉਹ ਹੋਣੀ ਆ, ਵੀ ਲੈਥਰੋਪ ਦੇ ਵਿੱਚ ਰਹਿੰਦੇ ਹੋਣ, ਇਨਕਮ ਜਿਹੜੀ ਆ ਉਹ COVID-19 ਦੇ ਕਰਕੇ ਇੰਪੈਕਟ ਹੋਈ ਹੋਵੇ, ਲਾਸਟ ਹੋਵੇ, ਜੋਬ ਲੇਡ ਹੋਵੇ, ਕੰਪਨੀ ਕਲੋਜ਼ ਹੋ ਗਈ ਹੋਵੇ, ਜਾਂ ਕਿਸੇ ਦੇ ਲਈ ਜਿਹੜੀ ਉਹ ਦੇਖ ਰੇਖ ਕਰ ਰਹੇ ਆ, ਰੈਂਟ ਨਹੀਂ ਪੇ ਹੋ ਰਿਹਾ, ਮੌਰਗੇਜ ਨਹੀਂ ਪੇ ਹੋ ਰਹੀ, ਯੂਟਿਲਿਟੀ ਨਹੀਂ ਜਿਹੜੀ ਹੋ ਰਹੀ ਹੈ 27 ਮਾਰਚ ਤੋਂ ਬਾਅਦ ਦੀ, ਅਤੇ ਨਾਲ ਹੀ ਜੇ ਇਨਕਮ ਦੀਆਂ ਲਿਮਿਟ ਨੂੰ ਜਿਹੜੇ ਉਹ ਹੋਣਗੇ ਤਾਂ ਫਿਰ ਕਹਿੰਦੇ ਆ ਜੀ ਤੁਸੀਂ ਇੱਥੇ ਅਪਲਾਈ ਕਰਦੇ ਹੋ ਤਾਂ ਤੁਹਾਨੂੰ $3200 ਪਰ ਹਾਊਸ ਹੋਲਡ ਤੱਕ ਜਿਹੜਾ ਉਹ ਮਿਲ ਸਕਦਾ ਆ। ਆਲਰੇਡੀ ਫੈਡਰਲ ਲੈਵਲ ਤੋਂ ਵੀ ਮਿਲ ਰਹੀ ਆ, ਅਨਇੰਪਲੋਇਮੈਂਟ ਵੀ ਹੋ ਸਕਦੀ ਆ। ਸੋ ਹਰ ਇੱਕ ਸਿਟੀ, ਹਰ ਇੱਕ ਕਾਊਂਟੀ, ਹਰ ਇੱਕ ਸਟੇਟ ਜਿਹੜੇ ਆਪਣੇ ਪੱਧਰ ਦੇ ਉੱਤੇ ਆਪਣੇ ਜਿਹੜੇ ਲੋਕਾਂ ਨੂੰ, ਆਪਣੇ ਬਿਜ਼ਨਸਿਸ ਨੂੰ ਇਕਨੋਮਿਕ ਜਿਹੜੀ ਮਾਰ ਨਾ ਪਵੇ, ਉਸ ਦੇ ਵਿੱਚ ਜਿਹੜੀ ਮਦਦ ਆ ਉਹ ਅੱਡੀਆਂ ਚੱਕ ਕੇ ਜਿਹੜੀ ਉਹ ਕਰ ਰਹੀ ਆ। ਬਿਲਕੁਲ। ਸੋ ਜੇ ਮੈਂ ਦੱਸਦਾ ਜਾਵਾਂ, ਸਾਡੇ ਕੋਲ ਇੰਨਾ ਟਾਈਮ ਨਹੀਂ, ਇੰਨੀਆਂ ਆਰਗੇਨਾਈਜੇਸ਼ਨ ਜਿਹੜੀਆਂ ਆ ਫ੍ਰੀ ਮਨੀ ਗ੍ਰਾਂਟ ਦੇ ਰਹੀਆਂ। ਸੋ ਪਲੀਜ਼ ਬੇਨਤੀ ਆ, ਟਿਕਟੋਕ ਤੋਂ ਥੋੜ੍ਹਾ ਜਿਹਾ ਸਮਾਂ ਜੇ ਕੱਢ ਕੇ ਆਪਾਂ ਸਰਚ ਕਰ ਲਿਆ ਕਰੀਏ ਨਾ, ਅਤੇ ਕਿਸੇ ਨਾ ਕਿਸੇ ਆਪਣੇ ਭੈਣ ਭਰਾ ਦਾ ਫਾਇਦਾ ਹੋ ਸਕਦਾ। ਤੁਸੀਂ ਦੇਖੋ ਵੀ ਫੇਸਬੁੱਕ ਨੇ $100 ਮਿਲੀਅਨ ਦੀਆਂ ਜਿਹੜੀਆਂ ਗ੍ਰਾਂਟਸ ਦਿੱਤੀਆਂ ਬਿਜ਼ਨਸਿਸ ਨੂੰ। ਸੇਲਸ ਫੋਰਸ ਨੇ $10000 ਦੀਆਂ ਗ੍ਰਾਂਟ ਪਰ ਬਿਜ਼ਨਸ
ਜਿਹੜੀਆਂ ਤੇ 2 ਮਿਲੀਅਨ ਤੋਂ ਵੱਧ ਤੱਕ ਦੀਆਂ ਗੂਗਲ ਐਡਸ ਗ੍ਰਾਂਟਸ ਹੈਗੀਆਂ, ਜੈਲਪ ਨੇ ਦਿੱਤੀਆਂ ਐਡਵਰਟਾਈਜ਼ਰ ਗ੍ਰਾਂਟਸ, ਗੋ ਫੰਡਮੀ ਨੇ ਸਮਾਲ ਬਿਜ਼ਨਸ ਇੱਕ ਰਿਲੀਫ ਫੰਡ ਰੱਖਿਆ ਹੈਗਾ, ਬਰਾਈਜ਼ਨ ਸਮਾਲ ਬਿਜ਼ਨਸ ਰਿਕਵਰੀ ਫੰਡ ਆ, ਗੋਲਡਮੈਨ ਸ਼ੈਕ ਵਾਲਿਆਂ ਨੇ ਰਿਲੀਫ ਫੰਡ ਰੱਖਿਆ, JP ਮੋਰਗਨ ਨੇ ਇਸੇ ਤਰ੍ਹਾਂ ਜੇ ਬਿਜ਼ਨਸਸ ਫॉर ਆਲ ਇੱਕ ਫ੍ਰੀਲੈਂਸਰਸ ਰਿਲੀਫ ਫੰਡ ਹੈਗਾ, ਵਰਕਰਸ ਫੰਡ, ਆਰਟਿਸਟ ਰਿਲੀਫ, ਬਿਊਟੀ ਚੇਂਜਸ ਲਾਈਵ ਰਿਲੀਫ ਗ੍ਰਾਂਟ, ਬਹੁਤ ਸਾਰੀਆਂ ਜਿਹੜੀਆਂ ਗ੍ਰਾਂਟਸ ਹੈਗੀਆਂ ਸਟੇਟ ਤੇ ਲੋਕਲ ਗ੍ਰਾਂਟਸ ਹੈਗੀਆਂ, ਤੁਸੀਂ ਗੂਗਲ ਤੇ ਸਰਚ ਕਰ ਸਕਦੇ ਹੈਗੇ ਆ। ਬਿਲਕੁਲ ਇਹ ਇੰਨਾ ਕੁ ਨਾ ਥੋੜ੍ਹੀ ਜਿਹੀ ਮੁਸ਼ੱਕਤ ਮਿਹਨਤ ਜਿਹੜੀ ਤੁਹਾਨੂੰ ਜਿਹੜੀ ਉਹ ਤੁਸੀਂ ਨਾਲ ਜਿਹੜੀ ਉਹ ਜ਼ਰੂਰ ਕਰੋ। ਆਪਣੇ ਪਹਿਲੋਂ ਸ਼ਹਿਰ ਦਾ ਨਾਂ ਪਾ ਕੇ ਨਾਲ ਜਾਂ ਸਮਾਲ ਬਿਜ਼ਨਸ ਗ੍ਰਾਂਟ ਇਹ ਸਰਚ ਕਰ ਲਓ, ਜਾਂ ਆਪਣੇ ਸ਼ਹਿਰ ਦਾ ਨਾਂ ਪਾ ਕੇ COVID-19 ਗ੍ਰਾਂਟ ਇੱਦਾਂ ਸਰਚ ਕਰ ਲਓ, ਫਿਰ ਸਟੇਟ ਦਾ ਪਾ ਕੇ ਕਰ ਲਓ, ਫਿਰ ਜਿਹੜਾ ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਤੁਸੀਂ ਚੈੱਕ ਕਰ ਸਕਦੇ ਆ। ਸੋ ਬਹੁਤ ਥਾਵਾਂ ਦੇ ਉੱਤੇ ਜਿਹੜੀ ਇੱਦਾਂ ਮਦਦ ਕਰ ਰਹੇ ਨੇ। ਜੀ ਕੀ ਹੁੰਦਾ ਨਾ, ਇਹ ਜਦੋਂ ਵੀ ਹੁੰਦਾ ਤੇ ਕਿਸੇ ਨੂੰ ਪਤਾ ਲੱਗਦਾ ਵੀ ਬਹੁਤ ਲਾਰਜ ਸਕੇਲ ਤੇ ਲੋਕ ਅਪਲਾਈ ਕਰ ਦਿੰਦੇ ਆ। ਮੈਨੂੰ ਯਾਦ ਆ ਵੀ ਜਦੋਂ ਆਪਾਂ ਜਿਹੜੀ ਗ੍ਰਾਂਟਸ SBA ਵੱਲੋਂ ਅਨਾਊਂਸ ਹੋਈ ਸੀ ਮਾਰਚ ਦੇ ਐਂਡ ਦੇ ਵਿੱਚ, ਮੇਰੇ ਖਿਆਲ ਨਾਲ 30 ਜਾਂ 31 ਤਰੀਕ ਸੀ, ਤੇ ਦੁਪਹਿਰ ਨੂੰ ਹੋਈ ਸੀ, ਉਦਣੇ ਸ਼ਾਮ ਨੂੰ ਅਸੀਂ ਅਨਾਊਂਸ ਕੀਤਾ ਸੀ, ਅਸੀਂ ਖੁਦ ਵੀ ਆਪਣਾ ਭਰਿਆ ਸੀ, ਤੇ 92,000 ਐਪਲੀਕੇਸ਼ਨ ਨੰਬਰ ਸੀਗਾ। ਸੋ ਕੁਝ ਘੰਟਿਆਂ ਦੇ ਵਿੱਚ। ਸੋ ਜਿੱਥੇ ਵੀ ਕਿਸੇ ਨੂੰ ਪਤਾ ਲੱਗਦਾ ਪਲੀਜ਼ ਸਾਡੇ ਰੇਡੀਓ ਸਟੇਸ਼ਨ 'ਤੇ ਕਾਲ ਕਰ ਦਿਆ ਕਰੋ 408-272-5200 'ਤੇ, ਜਾਂ ਫੇਸਬੁੱਕ 'ਤੇ ਮੈਸੇਜ ਛੱਡਤਾ, ਜਾਂ ਈਮੇਲ ਕਰ ਦਿਓ info@punjabiradiousa.com 'ਤੇ। ਅਤੇ ਆਪਾਂ ਰਾਈਟ ਵੇ ਜਿਹੜਾ ਆ ਜਿੰਨੇ ਵੀ ਸਾਡੇ ਸਰੋਤੇ ਆ ਪੂਰੇ USA ਦੇ ਵਿੱਚ ਉਹਨਾਂ ਨੂੰ ਜਿਹੜੀ ਹੈ ਇਹ ਖਬਰ ਸਾਂਝੀ ਕਰ ਸਕਦੇ ਹਾਂ, ਤਾਂ ਕਿ ਹਰ ਇੱਕ ਜਿਹੜਾ ਭੈਣ ਭਰਾ ਆ ਉਹਨੂੰ ਫਾਇਦਾ ਹੋ ਸਕੇ। ਜੀ ਜੀ ਬਿਲਕੁਲ। ਸੋ ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਉਹ ਸਮਾਪਤ ਹੈ। ਮਿਲਾਂਗੇ ਕੱਲ੍ਹ ਨੂੰ ਤੁਹਾਨੂੰ ਸਵੇਰ ਦੇ ਜਿਹੜੇ ਅਪਡੇਟ ਅਮਰੀਕਾ ਦੇ ਵਿੱਚ। ਉਦੋਂ ਤੱਕ ਲਈ ਮੇਰੇ ਰਾਜਕਰਮੀਤ ਸਿੰਘ ਅਤੇ ਮੇਰੇ ਹਰਜੋਤ ਸਿੰਘ ਖਾਲਸਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।